ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਸ਼ਨੀਚਰਵਾਰ ਦਾ ਦਿਨ, ਅੱਜ ਹੈਗੀ ਆ 18 ਮਾਰਚ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਆ, ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਪਲਾਨਸ ਵਿੱਚ ਚੇਂਜਿਸ ਕਰਵਾਉਣਾ ਚਾਹੁੰਦੇ ਹੋ, ਇਸ ਦੇ ਨਾਲ ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਨਾਲ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀਣਾ 415-909-0500 34159090503। GK ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 2092770113 ਅਤੇ ਬੂਟਾ ਸਿੰਘ ਰਾਣੀਪੁਰ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਮਿੰਟੂ ਜੀ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਸਵੇਰੇ ਸੰਕੇਤ ਮਿਲ ਰਹੇ ਸਨ ਕਿ ਸੜਕਾਂ 'ਤੇ ਕੁਝ ਵੱਡਾ ਹੋਣ ਜਾ ਰਿਹਾ। ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਸਰਗੋਸ਼ੀਆਂ ਘੁਲ ਚੁੱਕੀਆਂ ਸਨ ਕਿ ਘਟਨਾਕ੍ਰਮ ਕੋਈ ਗੈਰ ਸਧਾਰਨ ਹੈ, ਘਟਨਾਕ੍ਰਮ ਕੋਈ ਅਚੰਭੇ ਵਾਲਾ ਹੈ। ਕਿਉਂਕਿ ਪੁਲਿਸ ਦੀ ਨਾਕਾਬੰਦੀ ਅੱਜ ਜਿਹੜੀ ਹੈ ਉਹ ਅਜੀਬੋ-ਗਰੀਬ ਸੀ। SP, SSP ਇਸ ਤਰ੍ਹਾਂ ਦੇ ਰੈਂਕ ਦੇ ਅਧਿਕਾਰੀ ਸਾਜਰੇ ਹੀ ਸਵੇਰੇ ਹੀ ਸੜਕਾਂ 'ਤੇ ਆ ਖਲੋਤੇ ਸਨ। ਖਾਸ ਤੌਰ 'ਤੇ ਬਠਿੰਡਾ, ਮੋਗਾ ਪਰੇ ਨੂੰ ਜਾਂਦੀਆਂ ਸੜਕਾਂ ਘੇਰ ਲਈਆਂ ਗਈਆਂ ਸਨ। ਖਬਰਾਂ ਆ ਰਹੀਆਂ ਸੀ ਕਿ 8 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਉਹ ਇਕੱਠੀ ਹੋ ਚੁੱਕੀ ਆ। ਫਿਰ ਇੱਕ ਵੀਡੀਓ ਨਿਕਲਦੀ ਹੈ। ਇੱਕ ਵੀਡੀਓ ਦੇ ਵਿੱਚ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹ ਕਹਿੰਦੇ ਆ ਕਿ ਸਾਡੇ ਕਾਫਲੇ ਦੇ ਪਿੱਛੇ ਗੱਡੀਆਂ ਲਾਈਆਂ ਗਈਆਂ, ਪੁਲਿਸ ਸਾਡੇ ਸਿੰਘਾਂ ਦੀਆਂ ਗੱਡੀਆਂ 'ਚ ਗੱਡੀਆਂ ਮਾਰ ਰਹੀ ਹੈ। ਇਹੋ ਜਿਹੀ ਵੀਡੀਓ ਦੇ ਵਿੱਚੋਂ ਜਦੋਂ ਖਬਰ ਆਈ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ। ਉਸ ਤੋਂ ਬਾਅਦ ਇਹ ਖਬਰ ਆਉਂਦੀ ਹੈ ਕਿ ਮਹਿਤਪੁਰ ਥਾਣੇ ਦੇ ਵਿੱਚ ਅਮਰਤਪਾਲ ਸਿੰਘ ਦੇ 6 ਸਾਥੀਆਂ ਨੂੰ ਰੱਖਿਆ ਗਿਆ, ਉਹਨਾਂ ਨੂੰ ਫੜ ਲਿਆ ਗਿਆ ਹੈ। ਫਿਰ ਇੱਕ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਅਮਰਤਪਾਲ ਸਿੰਘ ਦੀ ਗੱਡੀ ਤੇ ਉਹਦੇ ਕੁਝ ਸਾਥੀ ਜਿਹੜੇ ਦਿਖਾਈ ਦਿੰਦੇ ਆ, ਜਿਹਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਪੁਲਿਸ ਪਿੱਛੇ ਲੱਗੀ ਹੋਈ ਆ। ਦਰਅਸਲ ਉੱਥੇ ਜਦੋਂ ਬਹੁਤ ਵੱਡੀ ਨਫਰੀ ਪੁਲਿਸ ਦੀ ਜਮ੍ਹਾਂ ਹੋ ਕੇ ਇਹ ਫੜੋ ਫੜਾਈ ਕਰ ਰਹੀ ਸੀ ਤਾਂ ਇਹ ਗੱਡੀ ਜਾਂ ਗੱਡੀ ਸਵਾਰ ਅਮਰਤਪਾਲ ਸਿੰਘ ਹੋਰੀ ਉੱਥੋਂ ਨਿਕਲਣ 'ਚ ਕਾਮਯਾਬ ਰਹੇ। ਜਿਵੇਂ ਹੀ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਲੋਕ ਸੋਸ਼ਲ ਮੀਡੀਆ ਰਾਹੀਂ ਇਸ ਖਬਰ ਨੂੰ ਹੋਰ ਖੰਗਾਲਣ ਲੱਗੇ। ਤਿਵੇਂ ਹੀ ਇੱਕ ਵੱਡੀ ਖਬਰ ਬੰਬ ਵਾਂਗੂ ਡਿੱਗੀ ਕਿ ਇੰਟਰਨੈਟ ਬੰਦ ਕੀਤਾ ਜਾ ਰਿਹਾ ਹੈ। ਜੀ ਹਾਂ, ਪੰਜਾਬ ਦਾ ਸਾਰਾ ਇੰਟਰਨੈਟ ਸ਼ਟ ਡਾਊਨ ਕਰ ਦਿੱਤਾ ਗਿਆ ਇੱਕੋ ਝਟਕੇ 'ਚ। ਜਦੋਂ ਡੇਰਾ ਮੁਖੀ ਨੂੰ ਸਜ਼ਾ ਹੋਈ ਸੀ, ਉਸ ਤੋਂ ਬਾਅਦ ਇਹ ਪਹਿਲੀ ਘਟਨਾ ਸੀ ਕਿ ਡੇਰਾ ਮੁਖੀ ਦੀ ਗ੍ਰਿਫਤਾਰੀ ਉਪਰੰਤ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ, ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ। ਪੰਜਾਬ 'ਚ ਵੈਸਾ ਹੀ ਮਾਹੌਲ ਨਜ਼ਰ ਆ ਰਿਹਾ ਸੀ, ਇੰਟਰਨੈਟ ਸ਼ਟ ਡਾਊਨ ਹੋ ਗਿਆ। ਫਿਰ ਲੋਕਾਂ ਦੇ ਕੰਨ ਖੜੇ ਹੋ ਗਏ ਤਾਂ ਸਾਰਿਆਂ ਦੇ ਕੋਲ ਇੱਕੋ ਇੱਕ ਵਸੀਲਾ ਸੀ ਕਿ ਟੈਲੀਵਿਜ਼ਨ। ਤਾਂ ਸਾਰੇ ਟੈਲੀਵਿਜ਼ਨ ਦੇ ਨਾਲ ਜੁੜ ਗਏ ਕਿ ਹੋ ਕੀ ਰਿਹਾ, ਚੱਲ ਕੀ ਰਿਹਾ ਹੈ। ਫਿਰ ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਸ਼ਾਂਤੀ ਰੱਖਣ ਦੀ ਅਪੀਲ ਆਉਂਦੀ ਹੈ। ਲੋਕ ਫੇਸਬੁੱਕ ਤੋਂ, ਟਵਿੱਟਰ ਤੋਂ ਟੁੱਟ ਚੁੱਕੇ ਸਨ। ਕਿਸੇ ਕੋਲ ਕੋਈ ਇੱਕਾ ਦੁੱਕਾ ਸੂਚਨਾ ਜਿਹੜੀ ਹੈ ਫੋਨ ਦੇ ਮਾਰਫਤ ਹੀ ਆ ਰਹੀ ਸੀ, ਕਿਉਂਕਿ SMS ਸੇਵਾ ਵੀ ਇਹਨਾਂ ਨੇ ਬਾਅਦ ਦੇ ਵਿੱਚ ਬੰਦ ਕਰ ਦਿੱਤੀ। ਤਾਂ ਫਿਰ ਬਾਅਦ ਦੇ ਵਿੱਚ ਇਹ ਖਬਰ ਇਹਨਾਂ ਨੇ ਫਲੈਸ਼ ਕੀਤੀ ਮੇਨ ਸਟ੍ਰੀਮ ਦੇ ਵਿੱਚ ਕਿ ਬਈ ਨਕੋਦਰ ਦੇ ਲਾਗੇ ਘੇਰਾਬੰਦੀ ਕਰ ਲਈ ਗਈ ਆ ਅਮਰਤਪਾਲ ਸਿੰਘ ਹੋਰਾਂ ਦੀ ਵੀ। ਇਹ ਖਬਰ ਜਿਹੜੀ ਹੈ ਤੁਸੀਂ ਸਮਝ ਲਓ ਕਿ ਬਾਅਦ ਦੁਪਹਿਰ ਆਈ। ਉਸ ਤੋਂ ਬਾਅਦ ਇਹ ਵੀ ਖਬਰਾਂ ਸੁਣੀਆਂ ਇੱਕਾ ਦੁੱਕਾ ਕਿ ਜੀ ਡਿਟੇਨ ਕਰ ਲਿਆ ਗਿਆ, ਕੋਈ ਕਹਿ ਰਿਹਾ ਸੀਗਾ ਕਿ ਗ੍ਰਿਫਤਾਰੀ ਹੋ ਗਈ ਆ, ਪਰ ਆਫੀਸ਼ੀਅਲੀ ਪੁਸ਼ਟੀ ਹੋਣੀ ਬਾਕੀ ਆ।
ਪਰ ਜਦੋਂ ਤੱਕ ਅਸੀਂ ਇਹ ਗੱਲਬਾਤ ਰਿਕਾਰਡ ਕਰ ਰਹੇ ਸੀਗੇ, ਸ਼ਾਮ 5 ਵਜੇ ਤੱਕ ਅਸੀਂ ਇਹ ਸਾਰਾ ਕੁਝ ਇਕੱਤਰ ਕਰ ਰਹੇ ਸੀਗੇ, ਤਾਂ ਉਦੋਂ ਤੱਕ ਕੋਈ ਪੁਲਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਆਈ ਸੀ ਕਿ ਡਿਟੇਨ ਕਰ ਲਿਆ ਗਿਆ ਜਾਂ ਗ੍ਰਿਫਤਾਰ ਕਰ ਲਿਆ ਗਿਆ ਅਮਰਿਤਪਾਲ ਸਿੰਘ ਨੂੰ। ਇਸ ਬਾਬਤ ਹਾਲੇ ਤੱਕ ਉਹ ਪੁਸ਼ਟੀ ਆਉਣੀ ਬਾਕੀ ਸੀ। ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ। ਪਰ ਜਿਸ ਤਰ੍ਹਾਂ ਇਹ ਆਪਰੇਸ਼ਨ ਕੀਤਾ ਗਿਆ, ਜਿਸ ਤਰ੍ਹਾਂ ਪੁਲਿਸ ਨੇ ਇਹ ਸਾਰਾ ਕਾਰਾ ਕੀਤਾ, ਬਹੁਤ ਹੀ ਗੁਪਤ ਢੰਗ ਨਾਲ, ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁੱਝੇ ਢੰਗ ਨਾਲ। ਵੈਸੇ ਕਿਆਫੇ ਸਨ, ਕਿਆਸਰਾਈਆਂ ਸਨ, ਅਮਿਤ ਸ਼ਾਹ ਦਾ ਭਗਵੰਤ ਮਾਨ ਹੋਰਾਂ ਨੂੰ ਬੁਲਾਉਣਾ, ਫਿਰ ਉਸ ਤੋਂ ਬਾਅਦ ਨੀਮ ਫੌਜੀ ਦਸਤਿਆਂ ਦਾ ਆਉਣਾ, ਉਸ ਤੋਂ ਬਾਅਦ ਇੱਕਾ ਦੁੱਕਾ ਮੌਕਿਆਂ 'ਤੇ ਸਾਡੇ ਵਰਗਿਆਂ ਨੇ ਵੀ ਪਰਿਸਥਿਤੀਆਂ ਦੇ ਮਾਕੂਲ ਜਾ ਕੇ ਕੁਝ ਸਮਝ ਕੇ ਇਹ ਟਿੱਪਣੀਆਂ ਕੀਤੀਆਂ ਸਨ ਕਿ 20 ਮਾਰਚ ਦੇ ਆਸ-ਪਾਸ ਕੁਝ ਵੱਡਾ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਦਬਾਅ ਬਣ ਰਿਹਾ ਸੀਗਾ। ਪੰਜਾਬ ਦੇ ਵਿੱਚ ਸਿਆਸਤ ਦੇ ਅੰਦਰ ਤੁਹਾਨੂੰ ਪਤਾ ਹੀ ਹੈ, ਜਦੋਂ ਕੋਈ ਮੁੱਦੇ ਇੰਨੇ ਹਾਵੀ ਹੋ ਜਾਣ ਕਿ ਸੱਤਾਧਾਰੀ ਧਿਰ ਨੁਕਸਾਨ ਦੀ ਕਗਾਰ 'ਤੇ ਪਹੁੰਚ ਜਾਵੇ ਤਾਂ ਫਿਰ ਇੱਥੇ ਬਹੁਤ ਕੁਝ ਹੋਣਾ ਸੁਭਾਵਿਕ ਹੈ। ਅਤੇ ਉੱਤੋਂ ਮਾਮਲਾ ਇਹ ਕੇਂਦਰ ਨਾਲ ਜੁੜ ਗਿਆ ਸੀਗਾ। ਸੋ ਲਿਹਾਜ਼ਾ ਕਿਆਫੇ ਤਾਂ ਸਨ, ਪਰ 20 ਤੋਂ ਪਹਿਲਾਂ ਇਸ ਤਰੀਕੇ ਨਾਲ ਸਾਰਾ ਕੁਝ ਹੋਏਗਾ, ਇੰਨੀ ਪਲੈਨਿੰਗ ਨਾਲ ਹੋਏਗਾ, ਉਹ ਕਿਸੇ ਨੇ ਵੀ ਕਿਆਫਿਆ ਨਹੀਂ ਸੀ, ਕਿਸੇ ਨੇ ਵੀ ਕਿਆਸਿਆ ਨਹੀਂ ਸੀਗਾ। ਸੋ ਲਾਸਟ ਅਪਡੇਟ ਤੱਕ ਇਸ ਮਾਮਲੇ ਦੇ ਵਿੱਚ ਇਹੋ ਹੀ ਸੀ ਕਿ ਜਿਹੜੇ 6 ਇਹਨਾਂ ਦੇ ਸਾਥੀ ਮਹਿਤਪੁਰ ਥਾਣੇ ਦੇ ਵਿੱਚ ਰੱਖੇ ਗਏ ਦੱਸੇ ਗਏ ਸਨ, ਤਾਂ ਉਹ ਬਾਅਦ 'ਚ ਕਿਹਾ ਗਿਆ ਕਿ ਉਹਨਾਂ ਨੂੰ ਕਿਸੇ ਅਣਦੱਸੀ ਥਾਂ 'ਤੇ ਖੜਿਆ ਗਿਆ। ਇਸ ਤੋਂ ਬਾਅਦ 4-4:30 ਵਜੇ ਇਹ ਵੀ ਖਬਰ ਆ ਗਈ ਕਿ ਜੱਲੂਪੁਰ ਖੇੜਾ, ਜਿਹੜਾ ਕਿ ਇਹਨਾਂ ਦਾ ਜੱਦੀ ਪਿੰਡ ਅਮਰਿਤਪਾਲ ਸਿੰਘ ਹੋਰਾਂ ਦਾ, ਉਹਦੀ ਵੀ ਘੇਰਾਬੰਦੀ ਬੜੀ ਸਖਤ ਕਰ ਦਿੱਤੀ ਗਈ ਆ। ਨੀਮ ਫੌਜੀ ਦਸਤੇ ਉੱਥੇ ਪਹੁੰਚ ਚੁੱਕੇ ਸਨ। ਦਰਅਸਲ ਇੰਟਰਨੈਟ ਬੰਦ ਕਰਨਾ, SMS ਸੇਵਾ ਬੰਦ ਕਰਨਾ, ਜੱਲੂਪੁਰ ਖੇੜਾ ਨੂੰ ਘੇਰਾ ਪਾਉਣਾ, ਇਹ ਸਾਰਾ ਇਸੇ ਪਲੈਨਿੰਗ ਦਾ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਹਿੱਸਾ ਹੈ ਕਿ ਜਦੋਂ ਇਹ ਵੱਡੀ ਖਬਰ ਪਹੁੰਚੇ, ਜਦੋਂ ਲੋਕਾਂ ਤੱਕ ਇਹ ਗੱਲ ਜਾਵੇ, ਤਾਂ ਅਮਰਿਤਪਾਲ ਸਿੰਘ ਹੋਰਾਂ ਦੇ ਹੱਕ 'ਚ ਕੋਈ ਵੱਡਾ ਸਮਰਥਨ ਨਾ ਜੁੜੇ। ਜੋ ਵੀ ਇਹਨਾਂ ਦੀ ਵਿਉਂਤਬੰਦੀ ਨਜ਼ਰ ਆ ਰਹੀ ਆ, ਇਹ ਇਉਂ ਲੱਗਦਾ ਕਿ ਯਕਦਮ ਸਾਰਾ ਕੁਝ ਤੱਤਫਟ ਨਹੀਂ ਹੋਇਆ। ਬਕਾਇਦਾ ਇਹਦੇ 'ਤੇ ਸਾਰਾ ਕੰਮ ਕੀਤਾ ਗਿਆ, ਬਕਾਇਦਾ ਇਹਨਾਂ ਨੇ ਰੂਟ ਬਣਾਏ, ਬਕਾਇਦਾ ਫਿਰ ਉਸ ਏਰੀਏ ਦੇ ਵਿੱਚ ਮਤਲਬ ਕਿ 2-3 ਜ਼ਿਲ੍ਹਿਆਂ 'ਚ 7-8 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ, ਮਸ਼ੀਨਰੀ ਇਕੱਠੀ ਕੀਤੀ, ਨੀਮ ਫੌਜੀ ਦਸਤੇ ਇਕੱਠੇ ਕੀਤੇ, ਯਾਨੀ ਪੂਰਾ ਇਹਨਾਂ ਨੇ ਵਿਉਂਤ ਕੇ ਇਸ ਕਾਰਜ ਨੂੰ ਆਰੰਭਿਆ। ਬਾਕੀ ਅੱਗੇ ਅਸੀਂ ਜਿਵੇਂ ਜਿਵੇਂ ਸੂਚਨਾਵਾਂ ਹੋਰ ਆਉਣਗੀਆਂ ਅਪਡੇਟ ਕਰਦੇ ਰਹਾਂਗੇ ਸਮੇਂ ਦਰ ਸਮੇਂ। ਜੀ ਬਿਲਕੁਲ ਮਿੰਟੂ ਜੀ, ਅੰਮ੍ਰਿਤਪਾਲ ਸਿੰਘ ਨੂੰ ਇਸ ਟਾਈਮ ਗ੍ਰਿਫਤਾਰ ਕਰ ਲਿਆ ਗਿਆ ਆ। ਨਕੋਦਰ ਤੋਂ ਦੱਸਿਆ ਜਾਂਦਾ ਵੀ ਉਹਨਾਂ ਨੇ ਗ੍ਰਿਫਤਾਰੀ ਪਾਈ ਹੈ। ਇਸ ਤੋਂ ਪਹਿਲਾਂ 6 ਉਸਦੇ ਸਾਥੀ ਅੰਮ੍ਰਿਤਪਾਲ ਸਿੰਘ ਦੇ ਗ੍ਰਿਫਤਾਰ ਕਰ ਲਏ ਸੀ ਜਦ ਇਹ ਖਾਲਸਾ ਵਹੀਰ ਦੇ ਵਿੱਚੋਂ ਲੰਘ ਰਿਹਾ ਸੀਗਾ। ਮਹਿਤਪੁਰ ਸ਼ਾਹਕੋਟ ਦੇ ਨਜ਼ਦੀਕ ਇੰਟਰਸੈਪਟ ਇਹਨਾਂ ਨੇ ਕੀਤਾ ਸੀਗਾ, ਜਿੱਥੋਂ ਉਹ ਨਿਕਲ ਗਿਆ ਸੀਗਾ। ਪਰ ਉੱਥੇ 6 ਸਾਥੀ ਅੰਮ੍ਰਿਤਪਾਲ ਸਿੰਘ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸੇ ਦੌਰਾਨ ਗ੍ਰਿਫਤਾਰੀ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਇੰਟਰਨੈਟ ਵੀ ਬੰਦ ਕਰ ਦਿੱਤਾ। ਸੋ ਕਾਲਡ ਡੈਮੋਕ੍ਰੇਸੀ ਨੇ ਇੱਕ ਵਾਰੀ ਫਿਰ ਇੰਟਰਨੈਟ ਬੰਦ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਨਕੋਦਰ ਤੋਂ ਗ੍ਰਿਫਤਾਰ ਕਰਕੇ ਜਲੰਧਰ ਜਿਹੜਾ ਆ ਉਹ ਲੈ ਗਏ ਨੇ। ਇੱਥੇ ਵੀ ਜਿਹੜਾ ਪਤਾ ਲੱਗ ਰਿਹਾ ਵੀ ਕੌਮੀ ਮੋਰਚੇ ਦੇ ਵਿੱਚ ਜਿਹੜੇ ਐਕਟਿਵਿਸਟ ਆ, ਉਹਨਾਂ ਅੰਮ੍ਰਿਤਪਾਲ ਦੀ ਰਿਹਾਈ ਦੇ ਲਈ ਉੱਥੇ ਪ੍ਰੋਟੈਸਟ ਵੀ ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਉਹਨਾਂ ਦੇ ਪਿੰਡ ਦੇ ਵਿੱਚ ਵੀ ਪੁਲਿਸ ਵੱਡੀ ਪੱਧਰ ਦੇ ਉੱਤੇ ਜਿਹੜੀ ਉਹ ਲਗਾਈ ਗਈ। ਦੇਖਿਆ ਜਾ ਰਿਹਾ ਸੀਗਾ ਵੀ ਵੱਖ-ਵੱਖ ਫੋਰਸਿਸ ਜਿਹੜੀਆਂ ਉੱਥੇ ਪਹੁੰਚੀਆਂ ਸੀਗੀਆਂ, ਇਕੱਲੇ ਘਰ ਦੀ ਕਹਿੰਦੇ ਉਹਨਾਂ ਨੇ ਉੱਥੇ ਉਸ ਦੇ ਘਰ ਦੀ ਇਕੱਲੀ ਚੀਜ਼ ਦੀ ਤਲਾਸ਼ੀ ਜਿਹੜੀ ਉਹ ਲਈ ਹੈਗੀ ਹੈ। ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਮੁਖੀ ਇਸ ਟਾਈਮ ਅੰਮ੍ਰਿਤਪਾਲ ਸਿੰਘ ਖਾਲਸਾ, ਜੋ ਕਿ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਕਰਵਾ ਰਹੇ ਸੀਗੇ, ਅਤੇ ਜੋ ਇਸ ਟਾਈਮ ਚੱਲ ਰਿਹਾ ਆ ਉਸ ਦੇ ਨਸ਼ਿਆਂ ਦੇ ਉਲਟ ਜਿਹੜਾ ਉਹ ਬੋਲ ਰਹੇ ਸੀਗੇ, ਅਤੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਕਾਫੀ ਲੋਕ ਕਹਿ ਰਹੇ ਸੀਗੇ ਵੀ ਏਜੰਸੀਆਂ ਦਾ ਬੰਦਾ ਆ, ਜਿਹੜੇ ਉਸ ਦੇ ਉਲਟ ਸੀਗੇ ਜੀ, ਇਹਨੂੰ ਪਲਾਂਟ ਕੀਤਾ ਗਿਆ, ਇਹਨੂੰ ਇੱਦਾਂ ਆ। ਅੱਜ ਦੀ ਕਾਰਵਾਈ ਉਹ ਸਾਰੀਆਂ ਗੱਲਾਂ ਨੂੰ ਕਿਤੇ ਨਾ ਕਿਤੇ ਰੱਦ ਕਰਦੀ ਹੋਈ ਵੀ ਜਿਹੜੀ ਉਹ ਨਜ਼ਰ ਆਉਂਦੀ ਆ। ਅਤੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕਈ ਸਾਥੀਆਂ ਨੂੰ ਜਿਹੜਾ ਇਸ ਟਾਈਮ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਹੈਗਾ ਆ। ਸੋ ਇਹ ਲੇਟੈਸਟ ਅਪਡੇਟ ਆ, ਇਹ ਜਿਹੜੀ ਨਿਊਜ਼ ਆ ਉਹ ਆ ਰਹੀ ਹੈਗੀ ਆ।
ਸੋ ਆਪਾਂ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਆ। ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਉਹ ਕਹਿ ਰਹੇ ਆ ਵੀ ਜਿਹੜਾ ਕੋਈ ਪੰਜਾਬ ਦਾ ਭਲਾ ਕਰਨ ਵਾਲਾ ਹੁੰਦਾ ਹੈ ਜਾਂ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਆ, ਉਹਨਾਂ ਦੇ ਜਿਹੜਾ ਇਹ ਉਲਟ ਹੁੰਦੇ ਆ। ਹੇਟ ਸਪੀਚ ਅਤੇ ਹੋਰ ਕਈ ਮੁਕੱਦਮੇ ਜਿਹੜੇ ਇਸ ਦੇ ਉੱਤੇ ਕਹਿੰਦੇ ਦਰਜ ਕੀਤੇ ਗਏ ਆ। ਹਿੰਦੂ ਰਾਸ਼ਟਰ ਕਹਿਣ ਵਾਲੇ, ਇੱਦਾਂ ਦੀਆਂ ਗੱਲਾਂ ਕਹਿਣ ਵਾਲੇ, ਮੁਸਲਮਾਨਾਂ ਨੂੰ, ਮਾਈਨੋਰਟੀਜ਼ ਨੂੰ ਮਾਰ ਦੇਣ ਵਾਲੇ, ਉਹਨਾਂ ਨੂੰ ਕੁਛ ਨਹੀਂ। ਜਿਹੜੇ ਅਦਾਲਤਾਂ ਵਿੱਚ ਇਸ ਟਾਈਮ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਸੀ ਉਹਨਾਂ ਨੂੰ ਕੱਢ ਕੇ MP MLA ਬਣਾਉਣਾ, ਉਹਦਾ ਦੂਜਿਆਂ ਨੂੰ ਜਿਹੜਾ ਉਹ ਸ਼ੋਭਦਾ ਆ। ਪਰ ਜੇ ਕੋਈ ਇੱਕ ਕੌਮ ਵਾਲਾ ਆਪਣੀ ਕੌਮ ਨੂੰ ਜਗਾਉਣ ਦੀ ਗੱਲ ਕਰ ਰਿਹਾ ਆ, ਅੰਮ੍ਰਿਤ ਸੰਚਾਰ ਦੀ ਗੱਲ ਕਰਦਾ ਆ, ਤਾਂ ਉਹ ਇਹਨਾਂ ਦੇ ਕੋਲੋਂ ਦੇਖਿਆ ਨਹੀਂ ਜਾ ਰਿਹਾ। ਸੋ ਇਹ ਇਸ ਟਾਈਮ ਲੇਟੈਸਟ ਨਿਊਜ਼, ਬ੍ਰੇਕਿੰਗ ਨਿਊਜ਼ ਜਿਹੜੀ ਇਹੀ ਚੱਲ ਰਹੀ ਹੈ ਇਸ ਟਾਈਮ ਪੰਜਾਬ ਦੇ ਵਿੱਚ, ਇਹੀ ਚਰਚਾ ਆ। ਇਸ ਨੂੰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹਨਾਂ ਨੇ ਇੰਟਰਨੈਟ ਜਿਹੜਾ ਉਹ ਬੰਦ ਕੀਤਾ। ਸਪੈਸ਼ਲ ਜਿਹੜੀ ਉਹ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ। ਫਿਰ ਸੈਂਕੜੇ ਤੋਂ ਹਜ਼ਾਰਾਂ ਦੀ ਨਫਰੀ ਲਾ ਕੇ ਪੁਲਿਸ ਦੀ ਉਹਨਾਂ ਨੇ ਅੰਮ੍ਰਿਤਪਾਲ ਦੇ ਘਰ ਅਤੇ ਹੋਰ ਉਹਦੇ ਸਾਥੀਆਂ ਦੇ ਘਰਾਂ 'ਚ ਛਾਪੇਮਾਰੀ ਵੀ ਕੀਤੀ। ਅਤੇ ਨਾਲ ਦੇ ਨਾਲ ਜਿਹੜੀਆਂ ਤਸਵੀਰਾਂ ਉੱਥੋਂ ਇਹ ਆ ਰਹੀਆਂ ਆ ਅਤੇ ਇਹ ਦੱਸੀਆਂ ਜਾ ਰਿਹਾ ਆ ਵੀ ਹੁਣ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਆ ਨਕੋਦਰ ਤੋਂ। ਸੋ ਇਹ ਜਿਹੜੀ ਇਸ ਟਾਈਮ ਲੇਟੈਸਟ ਇਸ ਜਿਹੜੀ ਅਪਡੇਟ ਆ ਉਹ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਿੱਧੂ ਦੀ ਰਿਹਾਈ ਦੇ ਇੱਕ ਵਾਰੀ ਫੇਰ ਚਰਚੇ ਨੇ। ਹਾਂਜੀ, ਪਿਛਲੇ 2 ਦਿਨ ਤੋਂ ਇਹ ਖਬਰ ਜਿਹੜੀ ਹੈ ਉਹ ਅਚਾਨਕ ਫੇਰ ਟ੍ਰੈਂਡ ਕਰਨ ਲੱਗੀ ਹੈ ਕਿ ਨਵਜੋਤ ਸਿੰਘ ਸਿੱਧੂ ਰਿਹਾ ਹੋ ਸਕਦੇ ਆ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਉਤਸੁਕਤਾ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਸਿਆਸੀ ਆਵਾਜ਼ਾਰੀ ਜਿਹੜੀ ਹੈ ਉਹ ਲੋਕਾਂ 'ਚ ਜ਼ਿਆਦਾ ਵੱਧਦੀ ਹੈ ਕਿ ਇੱਧਰੋਂ ਆ ਹੋ ਗਿਆ, ਇੱਧਰੋਂ ਆ ਹੋ ਗਿਆ, ਤੇ ਕਹਿੰਦੇ ਨੇ ਕਿ ਹਾਂ ਹੁਣ ਨਵਜੋਤ ਸਿੱਧੂ ਹੀ ਰਹਿ ਗਿਆ, ਬਾਕੀ ਤੇ ਸਾਰੇ ਅਜ਼ਮਾ ਲਏ ਨੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਖਬਰ ਬਣ ਜਾਂਦੀ ਹੈ। ਖਾਸ ਤੌਰ ਤੇ ਜਲੰਧਰ ਜ਼ਿਮਨੀ ਚੋਣ ਆ ਰਹੀ ਹੈ, ਉਹਨੂੰ ਲੈ ਕੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਹ ਤੋਂ ਪਹਿਲਾਂ ਆ ਜਾਂਦਾ ਤਾਂ ਸ਼ਾਇਦ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਨੂੰ ਫਾਇਦਾ ਹੋਏਗਾ ਅਤੇ ਆਮ ਆਦਮੀ ਪਾਰਟੀ ਨੂੰ ਰਗੜੇ ਲੱਗਣਗੇ, ਦੂਜੀਆਂ ਪਾਰਟੀਆਂ ਨੂੰ ਵੀ ਸੁਭਾਵਿਕ ਤੌਰ ਤੇ। ਤਾਂ ਹੁਣ ਦੇਖੋ, ਜਿਹੜੇ ਸੁਪਰੀਡੈਂਟ ਨੇ ਪਟਿਆਲਾ ਜੇਲ੍ਹ ਦੇ, ਉਹਨੇ ਉੱਥੇ ਟਿਵਾਣਾ ਸਾਹਿਬ ਕਹਿੰਦੇ ਆ ਕਿ ਹਾਂਜੀ ਅਸੀਂ ਜਿਹੜੇ ਲੀਗਲ ਐਕਸਪਰਟ ਨੇ ਇਸ ਮਾਮਲੇ 'ਚ, ਕਿਉਂਕਿ ਕਿਸੇ ਦੀ ਵੀ ਫਾਈਲ ਜਦੋਂ ਇਸ ਤਰ੍ਹਾਂ ਰਿਹਾਈ ਵਾਸਤੇ ਬਣਦੀ ਹੈ ਤਾਂ ਉਹਦੇ ਤੇ ਰਾਏ ਲਈ ਜਾਂਦੀ ਹੈ ਕਿ ਕਿੰਨੇ ਕੁਆਟਰ ਪਾਉਣੇ ਨੇ, ਕਿੰਨੇ ਮਤਲਬ ਕਿ ਦਿਨ ਪਾਏ ਜਾ ਸਕਦੇ ਆ, ਤਾਂ ਵਗੈਰਾ ਵਗੈਰਾ, ਉਹ ਤਾਂ ਪ੍ਰੋਸੀਜਰ ਹੁੰਦਾ ਜੇਲ੍ਹ 'ਚ। ਤਾਂ ਇਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ, ਇਸ ਗੱਲ ਤੇ ਮੋਹਰ ਲਾਈ ਹੈ ਕਿ ਅਸੀਂ ਐਕਸਪਰਟਸ ਦੀ ਰਾਏ ਲੈ ਰਹੇ ਹਾਂ ਤੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਆ ਉਹ ਪਾਈਪਲਾਈਨ 'ਚ ਹੈ। ਮਤਲਬ ਕਿ ਉਹ ਫਾਈਲ ਜਿਹੜੀ ਆ ਤੁਰੀ ਹੋਈ ਆ, ਪਰ ਹੁਣ ਐਗਜ਼ੈਕਟ ਡੇਟ ਜਿਹੜੀ ਹੈ ਉਹ ਤਾਂ ਕੋਈ ਅਫੀਸ਼ੀਅਲ ਵੀ ਨਹੀਂ ਦੱਸੇਗਾ, ਕੋਈ ਕਿਆਫਾ ਜਿਹੜਾ ਹੈ ਉਹ ਵੀ ਸਟੀਕ ਨਹੀਂ ਲੱਗ ਸਕਦਾ। ਪਰ ਕੁਛ ਮਤਲਬ ਕਿ ਗਣਿਤ ਮਿਹਨਤ ਲਾ ਕੇ ਇਸ ਤਰ੍ਹਾਂ ਦਾ ਇੱਕ ਦਿਨ ਮੁਕਰਰ ਕਰ ਰਹੇ ਨੇ ਐਕਸਪਰਟ ਕਿ ਹਾਂ 1 ਅਪ੍ਰੈਲ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋ ਸਕਦੀ ਆ। ਉਹ ਕਿਵੇਂ ਹੋ ਸਕਦੀ ਆ ਕਿ ਬਈ ਜਿਵੇਂ ਟਿਵਾਣਾ ਸਾਹਿਬ ਕਹਿਆ ਕਿ ਸਿੱਧੂ ਦੀ ਕੋਈ ਛੁੱਟੀ ਨਹੀਂ ਹੈਗੀ, ਤਾਂ 12 ਮਹੀਨਿਆਂ ਦੀ ਕੈਦ ਤਾਂ 12 ਚੌਕਾ 48, 4 ਐਤਵਾਰ ਹਰੇਕ ਮਹੀਨੇ ਦੇ ਵਿੱਚ, ਤਾਂ 12 ਚੌਕਾ 48 ਵੀ 48 ਦਿਨ ਇਹ ਬਣਦੇ ਨੇ। 48 ਦਿਨ ਉਹਨੂੰ ਇਹ ਐਡਵਾਂਸ ਮਤਲਬ ਕਿ ਰਿਹਾਈ ਦਿੱਤੀ ਜਾ ਸਕਦੀ ਹੈ। ਤੇ ਲਗਭਗ 20 ਮਈ ਨੂੰ ਸਰੈਂਡਰ ਕੀਤਾ ਸੀਗਾ ਨਵਜੋਤ ਸਿੰਘ ਸਿੱਧੂ ਨੇ। ਜੇ 20 ਤੋਂ 20 ਦੇਖੀਏ ਤਾਂ ਉਹ ਡਿਊਟੀ ਰਿਹਾਈ ਹੋਏਗੀ, ਮਤਲਬ ਕਿ ਪੂਰਾ ਸਾਲ ਕੱਟਣਾ ਹੋਵੇ ਤਾਂ ਜੇ ਉਹਦੇ ਚੋਂ ਮਾਫੀ ਵਾਲੇ ਦਿਨ ਘਟਾ ਲੋਗੇ, 50 ਦਿਨ ਘਟਾ ਲੋਗੇ, ਤਾਂ ਫਿਰ ਉਹ ਤਰੀਕ 19 ਘਟਦੀ ਜਾਏਗੀ, ਤਾਂ ਅਪ੍ਰੈਲ ਦਾ ਪਹਿਲਾ ਦੂਜਾ ਹਫਤਾ ਆਉਂਦਾ ਜਾਏਗਾ। ਤਾਂ ਇਹ ਹੁਣ 1 ਅਪ੍ਰੈਲ ਵਾਲੀ ਡੇਟ ਕਿੱਥੋਂ ਨਿਕਲੀ ਆ, ਅਖਬਾਰਾਂ ਨੇ, ਮੀਡੀਆ ਵਾਲਿਆਂ ਨੇ ਕਿੱਥੋਂ ਕੱਢੀ ਆ, ਮੈਨੂੰ ਨਹੀਂ ਪਤਾ। ਪਰ ਇਹ ਤਾਂ ਸਾਫ਼ ਹੈ ਕਿ ਜੇ ਟਿਵਾਣਾ ਸਾਹਿਬ ਇਹ ਕਹਿ ਰਹੇ ਨੇ ਅਖਬਾਰਾਂ ਨੂੰ ਵਰਜ਼ਨ ਦੇ ਕੇ ਕਿ ਹਾਂਜੀ ਅਸੀਂ ਐਕਸਪਰਟਸ ਦੀ ਰਾਏ ਲੈ ਰਹੇ ਹਾਂ, ਇਹਦਾ ਮਤਲਬ ਕਿ ਰਿਹਾਈ ਅਪ੍ਰੈਲ 'ਚ ਸੰਭਵ ਹੈ, ਕਿਉਂਕਿ ਹੋਰ ਤਾਂ ਕੋਈ ਕਾਰਨ ਹੀ ਨਹੀਂ ਹੈ, ਕੋਈ ਮਿਸਕੰਡਕਟ ਨਹੀਂ ਹੈ ਨਵਜੋਤ ਸਿੰਘ ਸਿੱਧੂ ਦਾ, ਕੋਈ ਉਹਨੇ ਮਤਲਬ ਕਿ ਨਕਾਰਾ ਨਹੀਂ ਹੈ, ਕੋਈ ਉਹਨੇ ਕੰਮ ਤੋਂ ਇਨਕਾਰ ਨਹੀਂ ਕੀਤਾ, ਕੋਈ ਕੁਛ ਨਹੀਂ ਹੈ। ਸੋ ਬਾਕੀ ਸਾਰਾ ਕੁਛ ਓਕੇ ਆ, ਤਾਂ ਸਿਰਫ ਇਹੋ ਆ ਕਿ ਦਿਨ ਕਿੰਨੇ ਪੈਂਦੇ ਆ, ਤਾਂ ਉਹ ਦਿਨ ਜਿਹੜੇ ਆ ਐਡਵਾਂਸ ਦੀ ਰਿਹਾਈ ਵਾਲੇ ਹੋ ਜਾਣਗੇ।
ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਜੇ ਇੱਕ ਨਹੀਂ ਤਾਂ 7 ਨਹੀਂ ਤਾਂ ਕੋਈ 8-10, ਤਾਂ ਇੱਥੇ ਜੇ ਨਵਜੋਤ ਸਿੰਘ ਸਿੱਧੂ ਰਿਹਾ ਹੋ ਸਕਦੇ ਆ ਜੇ ਇਹਨਾਂ ਨੇ ਕਰਨਾ ਹੋਇਆ। ਬਾਕੀ ਸਰਕਾਰਾਂ ਹੁੰਦੀਆਂ ਉਹ ਤਾਂ ਫਿਰ ਲੇਟ ਲਤੀਫੀ ਤੁਹਾਨੂੰ ਪਤਾ ਪੈਦਾ ਕੀਤੀ ਵੀ ਜਾ ਸਕਦੀ ਹੈ, ਤੇ ਨਵਜੋਤ ਸਿੰਘ ਸਿੱਧੂ ਦੀ ਫਿਰ 20 ਮਈ ਨੂੰ ਉਹ ਤਾਂ ਡਿਊਟੀਓਂ ਰਿਹਾਈ ਬਣਦੀ ਹੈ, 1 ਸਾਲ ਪੂਰਾ ਹੋ ਜਾਏਗਾ। ਪਰੰਤੂ ਇਹ ਦਿਨ ਜਿਹੜੇ ਆ ਉਹ ਆਮ ਕੈਦੀ ਵਾਂਗੂ ਨਵਜੋਤ ਸਿੰਘ ਸਿੱਧੂ ਨੂੰ ਦੇਣੇ ਹੀ ਪੈਣਗੇ ਜੇਕਰ ਉਹਨੇ ਕੁਝ ਵੀ ਗਲਤ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਅਪ੍ਰੈਲ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸੰਭਵ ਹੈ। ਜੀ ਜੀ 2-4 ਦਿਨ ਉੱਤੇ ਥੱਲੇ ਹੋ ਸਕਦੇ ਆ, ਪਰ ਲੱਗ ਰਿਹਾ ਹੈ ਵੀ ਉਧਰ ਨੂੰ ਇਸ਼ਾਰੇ ਚੱਲ ਰਹੇ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਵਿੱਤ ਮੰਤਰੀ ਹੁਣਾਂ ਦਾ ਬਿਆਨ ਆਇਆ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਭਾਰੀ ਬੇਨਿਯਮੀਆਂ ਨੇ। ਦੇਖੋ ਇਹ ਮਸਲਾ ਕਿਉਂ ਜ਼ਿਆਦਾ ਉਤਪੰਨ ਹੋਇਆ ਸੀਗਾ, ਕਿਉਂਕਿ ਪਿਛਲੇ ਦਿਨ ਹੀ ਇਹਨਾਂ ਨੇ ਜਦੋਂ ਬਜਟ ਪੇਸ਼ ਕੀਤਾ ਸੀਗਾ ਤਾਂ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਜਿਹੜੀ ਸੀਗੀ ਉਹ ਕੱਟ ਕਰ ਦਿੱਤੀ ਸੀਗੀ। ਮਤਲਬ ਕਿ 200 ਕਰੋੜ ਤੋਂ ਇਹਨਾਂ ਨੇ ਉਹ ਲੈ ਆਂਦੀ ਸੀਗੀ ਤਕਰੀਬਨ 165 ਕਰੋੜ ਲਾ ਲਓ ਇੱਥੇ ਨੇੜੇ ਤੇੜੇ। ਤਾਂ ਲੋਕਾਂ ਨੇ ਸਵਾਲ ਕੀਤੇ ਸਨ ਕਿ ਤੁਸੀਂ ਪ੍ਰਚਾਰ ਵਾਸਤੇ ਆਪਣਾ ਬਜਟ ਜਿਹੜਾ ਮੁਸਲਸਲ ਲਗਾਤਾਰ ਤੁਸੀਂ ਵਧਾਉਂਦੇ ਜਾ ਰਹੇ ਹੋ, ਤੇ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਉਚੇਰੀ ਸਿੱਖਿਆ ਵਾਸਤੇ ਜਿਹੜੇ ਥੰਮ ਦਾ ਕੰਮ ਕਰਦੇ ਨੇ ਤੁਸੀਂ ਇੱਧਰ ਕੱਟ ਲਗਾ ਰਹੇ ਹੋ। ਫਿਰ ਯੂਨੀਵਰਸਿਟੀ ਦੇ ਵਿੱਚ ਹੀ ਇੱਕ ਮੋਰਚਾ ਲੱਗ ਗਿਆ ਕਿ ਯੂਨੀਵਰਸਿਟੀ ਨੂੰ ਬਚਾਇਆ ਜਾਵੇ। ਉਸ ਉਪਰੰਤ ਜਦੋਂ ਦਬਾਅ ਵਧਿਆ ਤਾਂ ਵੀਸੀ ਦੇ ਨਾਲ ਮੁਲਾਕਾਤ ਵੀ ਹੋਈ। ਵੀਸੀ ਸਾਹਿਬ ਨੇ ਕਿਹਾ ਕਿ ਮੈਨੂੰ ਐਫਐਮ ਨੇ ਯਾਨੀ ਫਾਈਨੈਂਸ ਮਿਨਿਸਟਰ ਨੇ ਭਰੋਸਾ ਦਿੱਤਾ ਕਿ ਅਸੀਂ ਤੁਹਾਨੂੰ ਕਮੀ ਪੇਸ਼ੀ ਨਹੀਂ ਆਉਣ ਦਿਆਂਗੇ, ਤੇ ਇਹਨਾਂ ਨੂੰ ਵੀ ਸਫਾਈ ਦੇਣੀ ਪਈ ਸੀਗੀ ਕਿ ਬਈ ਅਸੀਂ ਬਜਟ ਤਜਵੀਜ਼ਨ ਇਹਨਾਂ ਜ਼ਰੂਰ ਰੱਖਿਆ ਵਾ, ਜੇ ਜ਼ਰੂਰਤ ਪਏਗੀ ਤੇ ਅਸੀਂ ਇਹਨੂੰ ਵਧਾ ਦੇਵਾਂਗੇ। ਦੈਟਸ ਇਟ, ਕਿਉਂ ਰੌਲਾ ਪਾਇਆ ਤੁਸੀਂ? ਪਰ ਹੁਣ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਈ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਬੇਨਿਯਮੀਆਂ ਹੋਈਆਂ ਨੇ। ਮਸਲਨ 1-2 ਮਿਸਾਲਾਂ ਦਿੱਤੀਆਂ ਉਹਨਾਂ ਨੇ ਕਿ ਬਹੁਤ ਜ਼ਿਆਦਾ ਨਾਨ ਟੀਚਿੰਗ ਸਟਾਫ ਰੱਖਿਆ ਹੋਇਆ, ਮਤਲਬ ਕਿ ਜਿਹੜੇ ਤੈਅ ਅਹੁਦੇ ਨੇ, ਤੈਅ ਪੋਸਟਾਂ ਨੇ, ਉਹਨਾਂ ਤੋਂ ਵੀ ਵਧੇਰੇ ਨਾਨ ਟੀਚਿੰਗ ਸਟਾਫ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਕਿ ਪੜਾਉਂਦਾ ਨਹੀਂ। ਨਾਨ ਟੀਚਿੰਗ ਦਾ ਮਤਲਬ ਇਹੀ ਹੁੰਦਾ ਹੈ ਜੀ। ਦੂਜੀ ਚੀਜ਼ ਉਹਨਾਂ ਨੇ ਇੱਕ ਮਿਸਾਲ ਦਿੱਤੀ, ਉਹ ਕਹਿੰਦੇ ਕਿ ਵੇਖੋ ਇੱਥੇ ਕਿਸੇ ਨੂੰ ਖਾਸ ਚਹੇਤੇ ਨੂੰ ਕਿਸੇ ਵੱਡੇ ਇੱਥੇ ਅਹੁਦੇਦਾਰ ਨੇ ਰਖਵਾਉਣਾ ਸੀਗਾ, ਤਾਂ ਉਹਦੇ ਵਾਸਤੇ ਮਤਲਬ ਕਿ ਉਹ ਡਰਾਈਵਰ ਸੀਗਾ, ਉਹਨੂੰ ਯੂਨੀਵਰਸਿਟੀ 'ਚ ਫਿੱਟ ਕਰਨਾ ਸੀਗਾ। ਡਰਾਈਵਰ ਵਾਸਤੇ ਜਦ ਪੋਸਟ ਖਾਲੀ ਨਾ ਮਿਲੀ ਤਾਂ ਹਿਸਾਬ ਲਾ ਲਓ ਕਿ ਨਵੀਂ ਬੱਸ ਹੀ ਖਰੀਦ ਲਈ ਗਈ ਕਿ ਇਹ ਡਰਾਈਵਰ ਜਿਹੜਾ ਆ ਇਹ ਬਣ ਜਾਵੇ। ਤਾਂ ਇਹ ਇਸ ਤਰ੍ਹਾਂ ਦੀਆਂ ਇਹਨਾਂ ਨੇ ਕੁਝ ਮਿਸਾਲਾਂ ਦਿੱਤੀਆਂ ਨੇ ਕਿ ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਉਹ ਖਰਾਬ ਹੋਇਆ। ਯੂਨੀਵਰਸਿਟੀ ਦੇ ਮਤਲਬ ਕਿ ਉੱਤੇ ਉਹਨਾਂ ਨੇ ਭਾਂਡਾ ਭੰਨਿਆ ਕਿ ਇਹਨਾਂ ਦੇ ਪ੍ਰਸ਼ਾਸਕੀ ਕਾਰਜਾਂ ਕਰਕੇ ਹੀ, ਮਿਸਮੈਨੇਜਮੈਂਟ ਕਰਕੇ ਹੀ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਡੁੱਬੀ ਹੈ, ਤੇ ਇਹਦੀ ਬਈ ਹੁਣ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇੱਥੇ ਸਕੈਮ ਵੀ ਹੋਇਆ, ਕਰੋੜਾਂ ਦਾ ਸਕੈਮ ਹੋਇਆ ਉੱਥੇ। ਬਿਲਕੁਲ ਇਹਨਾਂ ਦੀ ਗੱਲ ਦੇ ਨਾਲ 101% ਆਪਾਂ ਮੁਤਫਿਕ ਹੈ ਕਿ ਸਾਰਾ ਕੁਝ ਹੋਇਆ, ਬੇਨੀਮੀਆਂ ਹੋਈਆਂ, ਤਦੇ ਹੀ ਇਹ ਯੂਨੀਵਰਸਿਟੀ ਜਿਹੜੀ ਆ ਉਹ ਬਹੁਤ ਡੂੰਘੇ ਸੰਕਟ 'ਚ ਫਸ ਗਈ। ਪਰ ਜਿਨ੍ਹਾਂ ਨੇ ਕੀਤਾ ਉਹ ਤਾਂ ਹੋ ਸਕਦਾ ਕਿ ਘਰਾਂ 'ਚ ਬੈਠੇ ਹੋਣ ਜਾ ਕੇ। ਜ਼ਰੂਰਤ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ। ਪਰ ਜੋ ਹੁਣ ਕਰਜ਼ਾ ਇਹਦੇ ਤੇ 150 ਕਰੋੜ ਦਾ ਜਾਂ ਬਜਟ ਜਿਹੜਾ ਉਹਨਾਂ ਨੂੰ ਤਕਰੀਬਨ 25-30 ਕਰੋੜ ਦਾ ਮੰਥਲੀ ਚਾਹੀਦਾ, ਉਸ ਹਿਸਾਬ ਨਾਲ ਜਿਹੜੀ ਐਲੋਕੇਸ਼ਨ ਹੋਣੀ ਆ ਉਹ ਕਰਨੀ ਤਾਂ ਜ਼ਰੂਰੀ ਹੈ ਨਾ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੇਨੀਮੀਆਂ ਹੋ ਗਈਆਂ ਕਿ ਅਦਾਰਾ ਡੁੱਬ ਜਾਵੇ। ਇਹ ਠੀਕ ਹੈ ਕਿ ਬੇਨੀਮੀਆਂ ਕਰਨ ਵਾਲੇ ਜਵਾਬਦੇਹ ਬਣਾਉਣੇ ਚਾਹੀਦੇ ਨੇ, ਪਰ ਯੂਨੀਵਰਸਿਟੀ ਨੂੰ ਵੀ ਤਾਂ ਬਚਾਉਣਾ ਬਹੁਤ ਜ਼ਰੂਰੀ ਹੈ ਨਾ। ਦੇਖੋ ਤੁਸੀਂ ਅੱਜ ਵੀ ਜਾਓ ਤਾਂ ਤਕਰੀਬਨ 20,000 ਦੇ ਅੰਦਰ ਬਾਹਰ ਹੀ ਐਮਏ ਹੋ ਜਾਂਦੀ ਹੈ। ਹੁਣ ਕਰਕੇ ਦਿਖਾਓ ਕਿਸੇ ਯੂਨੀਵਰਸਿਟੀ 'ਚ, ਕੀ ਗਰੀਬ ਦਾ ਬੱਚਾ ਕੱਲ ਨੂੰ ਕਿਸੇ ਨਿੱਜੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਐਮਏ ਕਰ ਸਕਦਾ? ਫਿਰ ਜਿੱਥੇ ਖਰਚਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਏਗਾ। ਤਾਂ ਇਸ ਤਰ੍ਹਾਂ ਇਹ ਚੀਜ਼ਾਂ ਹੁੰਦੀਆਂ ਨੇ ਕਿ ਬਈ ਗੱਲ ਜਿਹੜੀ ਹੈ ਉਹ ਥੋੜੀ ਇਸ ਪੱਖ ਤੋਂ ਵਿਚਾਰਨ ਦੀ ਜ਼ਰੂਰਤ ਆ ਕਿ ਠੀਕ ਹੈ ਜਿਨ੍ਹਾਂ ਬੇਨੀਮੀਆਂ ਕੀਤੀਆਂ ਉਹਨਾਂ ਨੂੰ ਤੁਸੀਂ ਫੜੋ, ਪਰ ਇਸ ਯੂਨੀਵਰਸਿਟੀ ਨੂੰ ਜ਼ਰੂਰ ਬਚਾਓ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਚੰਡੀਗੜ੍ਹ ਪੁਲਿਸ ਨੂੰ ਸੁਪਰੀਮ ਕੋਰਟ ਤੋਂ ਸਟੇ ਮਿਲਿਆ। ਦੇਖੋ ਇਹ ਇੱਕ ਬਹੁਤ ਹਾਈ ਪ੍ਰੋਫਾਈਲ ਮਾਮਲਾ ਹੈ।
ਮੈਂ ਹੁਣ ਇਹਨੂੰ ਥੋੜਾ ਜਿਹਾ ਜੇ ਸਮਝਾਵਾਂਗਾ ਨਾ ਤੇ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਚੱਲ ਕੀ ਰਿਹਾ। ਜੀ ਬੀਤੇ ਦਿਨੀ ਕੀ ਹੋਇਆ ਸੀਗਾ, ਇੱਕ ਡਾਕਟਰ ਆ, ਧਵਨ ਡਾਕਟਰ, ਜਦੋਂ ਇਹ ਆ ਰਿਹਾ ਸੀ ਇੱਕ ਮਾਮਲੇ ਦੇ ਵਿੱਚ ਪੇਸ਼ ਹੋਣ ਵਾਸਤੇ ਚੰਡੀਗੜ੍ਹ ਕੋਰਟ 'ਚ, ਤਾਂ ਇਹਨੂੰ ਰਸਤੇ ਦੇ ਵਿੱਚੋਂ ਪੁਲਿਸ ਨੇ ਚੱਕ ਲਿਆ ਸੀ, ਚੰਡੀਗੜ੍ਹ ਪੁਲਿਸ ਨੇ। ਇੱਕ ਉਹਦੇ 'ਚ ਥਾਣੇਦਾਰ ਵੀ ਸੀ, ਕੁਝ ਹੋਰ ਛੋਟੇ ਰੈਂਕ ਦੇ ਸਨ। ਅੱਛਾ, ਉਸ ਮਾਮਲੇ ਦੇ ਵਿੱਚ ਇਹਨੂੰ ਪੇਸ਼ ਹੋਣ ਤੋਂ ਰੋਕਣ ਵਾਸਤੇ ਕਹਿੰਦੇ ਆ ਕਿ ਕੋਈ ਪਿਛਲੇ ਡੇਟ ਦਾ ਕੋਈ ਮੁਕੱਦਮਾ ਸੀ, ਉਹਦੇ 'ਚ ਨਾਮਜ਼ਦ ਕਰ ਦਿੱਤਾ ਗਿਆ। ਤਾਂ ਇਹਦੇ ਤੇ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਮਾਮਲਾ ਪਹੁੰਚਿਆ ਤੇ ਇਹਦੀ ਜਿਹੜੀ ਜਾਂਚ ਪੜਤਾਲ ਸੀ ਉਹ ਡੀਜੀਪੀ ਪੰਜਾਬ ਨੂੰ ਸੌਂਪੀ ਗਈ ਕਿ ਤੁਸੀਂ ਵੇਖੋ, ਕਿਉਂਕਿ ਇਹ ਤਾਂ ਬਹੁਤ ਵੱਡੀ ਗੱਲ ਹੈ ਨਾ ਕਿ ਤੁਸੀਂ ਕਿਸੇ ਨੂੰ ਅਦਾਲਤ 'ਚ ਪੇਸ਼ ਹੋਣ ਤੋਂ ਰੋਕਣ ਲਈ ਇਹ ਸਾਰਾ ਕੁਝ ਕਰ ਰਹੇ ਹੋ। ਤਾਂ ਇਹ ਮਾਮਲਾ ਹੀ ਅਸਲ 'ਚ ਚੰਡੀਗੜ੍ਹ ਪੁਲਿਸ ਦੇ ਖਿਲਾਫ ਸੀ। ਜੀ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ, ਕਿਉਂਕਿ ਅਸੀਂ ਇਹਨੂੰ ਕਵਰ ਕੀਤਾ ਹੈ ਸ਼ੁਰੂ ਤੋਂ। ਇਹ ਕਹਾਣੀ ਕੁਝ ਸਾਲ ਪੁਰਾਣੀ ਹੈ। ਹੂੰ ਅਸਲ 'ਚ ਕੀ ਹੋਇਆ ਕਿ ਇੱਕ ਬਾਹਰੋਂ US ਤੋਂ ਕੋਈ ਆਈ ਸੀਗੀ, ਭਾਰਤੀ ਮੂਲ ਦੀ ਬੀਬੀ, ਜੀ ਇਲਾਜ ਕਰਾਉਣ ਵਾਸਤੇ, ਕਿਉਂਕਿ ਧਵਨ ਡੈਂਟਿਸਟ ਸੀ। ਜੀ ਠੀਕ ਹੈ ਜੀ। ਜਦੋਂ ਆਈ, ਇਹ ਗੱਲਾਂ ਜਿਹੜੀਆਂ ਨੇ 17 ਦੀਆਂ ਨੇ, ਜਿਵੇਂ ਨਹੀਂ ਭੁੱਲਦਾ, ਪਰ ਕਿਉਂਕਿ ਜਿਹੜੀ ਖਬਰ ਕਿਤੇ ਚਰਚਿਤ ਰਹੀ ਹੋਵੇ, ਤੁਸੀਂ ਉਹਦੇ ਤੇ ਨਜ਼ਰ ਮਾਰੀ ਹੋਵੇ ਨਾ, ਤੇ ਉਹ ਸਾਰਾ ਕੁਝ ਫਿਰ ਦਿਮਾਗ 'ਚ ਤਾਜ਼ਾ ਹੋ ਜਾਂਦਾ ਹੈ। ਹੂੰ ਅੱਛਾ, ਹੋਇਆ ਕਿ ਜਦੋਂ ਇਲਾਜ ਹੋ ਗਿਆ, ਦੰਦਾਂ ਦੀ ਸਰਜਰੀ ਹੋ ਗਈ, ਡਾਕਟਰ ਨੇ ਬਾਅਦ 'ਚ ਦੋਸ਼ ਲਾਇਆ ਕਿ ਜਦੋਂ ਮੈਂ ਫੀਸ ਮੰਗੀ, ਬਕਾਇਆ ਫੀਸ ਹੁੰਦਾ ਨਾ, ਕਈ ਵਾਰ ਆਪਾਂ ਥੋੜਾ ਦੇ ਦਿੰਨੇ ਪਹਿਲਾਂ, ਬਾਕੀ ਬਾਅਦ 'ਚ ਦੇਣਾ ਹੁੰਦਾ ਹੈ, ਹਾਂਜੀ ਤਾਂ ਉਹਨੇ ਇਹ ਧਮਕੀ ਦਿੱਤੀ ਕਿ ਉਹ ਰਾਕੇਸ਼ ਅਸਥਾਨਾ ਦੀ ਕਰੀਬੀ ਹੈ। ਹੁਣ ਰਾਕੇਸ਼ ਅਸਥਾਨਾ ਨਾਮ ਤਾਂ ਸੁਣਿਆ ਹੋਵੇਗਾ। ਹੂੰ ਇਹ ਉਹੀ ਨੇ ਜਿਹੜੇ CBI ਦੇ ਹੈੱਡ ਤੱਕ ਪਹੁੰਚੇ, ਮੋਦੀ ਸਾਹਿਬ ਦੇ ਬਹੁਤ ਕਰੀਬੀ ਸਨ, NCB ਦੇ ਮੁਖੀ ਵੀ ਰਹੇ। ਤੋਂ ਮਤਲਬ ਕਿ ਪੈ ਗਿਆ ਰੌਲਾ। ਇਸ ਤੋਂ ਬਾਅਦ ਡਾਕਟਰ ਦਾ ਦੋਸ਼ ਸੀਗਾ ਕਿ ਪੈਸੇ ਮੰਗਣੇ ਮੈਨੂੰ ਬਹੁਤ ਮਹਿੰਗੇ ਪੈ ਗਏ, ਕਿਉਂਕਿ ਮੈਂ ਕਿਹਾ ਕਿ ਤੁਸੀਂ ਚਾਹੇ ਕਿਸੇ ਦੇ ਵੀ ਕਰੀਬੀ ਹੋਵੋ ਬਾਈ, ਮੈਂ ਤੇ ਆਪਦਾ ਮਿਹਨਤ ਨਾਲ ਲੈਣਾ ਵਾ ਨਾ। ਸਹੀ ਗੱਲ। ਇਸ ਤੋਂ ਬਾਅਦ ਉਹ ਕਹਿੰਦੇ ਆ ਕਿ ਉਹ ਤੇ ਚਲੇ ਗਈ ਅਮਰੀਕਾ ਤੇ ਮੈਨੂੰ ਪੈ ਗਿਆ ਸਿਆਪਾ। ਚੰਡੀਗੜ੍ਹ ਪੁਲਿਸ ਵਾਰ-ਵਾਰ ਕਲੀਨਿਕ, ਕਦੇ ਇੱਧਰ ਕਦੇ ਇੱਧਰ। ਜਿਹੜੀ ਫੀਸ ਦਿੱਤੀ ਸੀ ਬਕਾਇਆ ਤਾਂ ਕੀ ਮਿਲੀ ਸੀ, ਕਹਿੰਦੇ ਉਹ ਵੀ ਸੁੱਟ, ਇੱਥੇ ਰੱਖ, ਨਹੀਂ ਤਾਂ ਤੇਰੇ ਦੰਦ ਠੀਕ ਕਰਦੇ ਆ। ਤੇ ਇਸ ਤੋਂ ਬਾਅਦ ਫਿਰ ਉਹ ਕਹਿੰਦੇ ਕਿ DGP ਤੱਕ ਬਹੁਤ, ਮਤਲਬ ਕਿ ਮਾਮਲਾ ਜਿਹੜਾ ਗਿਆ ਇੱਥੋਂ ਤੱਕ ਕਿ DGP ਦੀ ਕਹਿੰਦੇ ਕਿ ਹਾਜ਼ਰੀ ਦੇ ਵਿੱਚ ਜਿਹੜਾ ਇਹ ਵਿਵਾਦ ਸੀ, ਉਹਨੂੰ ਨਿਬੇੜਨ ਵਾਸਤੇ 50 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਕਿ ਜੇ ਜਾਨ ਛਡਾਉਣੀ ਉਹਨੂੰ 50 ਲੱਖ ਰੁਪਈਆ ਤੇਰੇ ਤੋਂ ਲਵਾਂਗੇ। ਤਾਂ ਇਹ ਮਾਮਲਾ ਇੱਥੋਂ ਸ਼ੁਰੂ ਹੋਇਆ ਸੀਗਾ। ਫਿਰ ਇਹ ਮਤਲਬ ਕਿ ਜਦੋਂ ਪੈਸੇ ਦੇਣ ਵਾਸਤੇ ਤਿਆਰ ਨਾ ਹੋਇਆ ਤਾਂ ਇਹਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਤਾਂ ਇੱਥੋਂ ਇਹ ਕਹਾਣੀ ਸਟਾਰਟ ਹੁੰਦੀ। ਹੁਣ ਤੁਸੀਂ ਦੇਖ ਲਓ ਕਿ ਗੱਲ ਕਿੱਥੋਂ ਚੱਲਦੀ ਆ 17-18 ਦੀਆਂ ਗੱਲਾਂ 'ਚ 23 'ਚ ਪਹੁੰਚ ਗਈਆਂ। ਤਾਂ ਹਿਸਾਬ ਲਾ ਲਓ ਕਿ ਚੰਡੀਗੜ੍ਹ ਪੁਲਿਸ ਤੇ ਹੁਣ ਫੇਰ ਦੋਸ਼ ਲਾਤਾ ਉਸੇ ਡਾਕਟਰ ਨੇ ਕਿ ਮੈਂ ਪੇਸ਼ੀ ਵਾਸਤੇ ਜਾ ਰਿਹਾ ਸੀ ਹਜ਼ੂਰ, ਮੈਨੂੰ ਤੇ ਰਾਹ ਦੇ ਵਿੱਚੋਂ ਹੀ ਚੁੱਕ ਲਿਆ, ਐ ਲੈ ਕੇ ਚੁੱਕ ਕੇ, ਜਿਵੇਂ ਕਹਿੰਦੇ ਤੈਨੂੰ ਲੈ ਕੇ ਬਾਜ ਬਣ ਜਾਵਾਂ ਤੇ ਕਿਹੜਾ ਸਾਡੀ ਪੈੜ ਕੱਢ ਲੂ। ਤੇ ਆ ਹਾਲ ਬਣਿਆ ਪਿਆ। ਸੋ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਫਸ ਗਈ ਸੀ ਕਸੂਤੀ। ਹੁਣ ਜਾਂਚ ਕਰਨੀ ਸੀ ਪੰਜਾਬ ਵਾਲਿਆਂ ਨੇ। ਪੰਜਾਬ ਵਾਲਿਆਂ ਦੀ ਤਾਂ ਵੈਸੇ ਹੀ ਤੁਹਾਨੂੰ ਪਤਾ ਅੱਜ ਕੱਲ ਥੋੜੀ ਖਟਪਟ ਚੱਲਦੀ ਹੈ। ਇਹ ਫਿਰ ਹੁਣ ਹਿਸਾਬ ਲਾ ਲਓ, ਇੱਥੋਂ ਨਿਕਲੇ ਦਵਾ ਦਵ ਸੁਪਰੀਮ ਕੋਰਟ ਚੋਂ ਸਟੇ ਕਰਵਾ ਕੇ ਲਿਆਏ ਕਿ ਕਿਤੇ ਕੰਮ ਕਸੂਤਾ ਨਾ ਹੋ ਜੇ। ਜੀ ਸੋ ਮਿੰਟੂ ਜੀ, ਇਹ ਤਾਂ ਵਿਚਾਰੇ ਦੰਦਾਂ ਵਾਲੇ ਡਾਕਟਰ ਤਾਂ ਤਾਰਾਂ ਪਾਉਂਦੇ ਸੀ ਦੰਦਾਂ ਨੂੰ, ਤੇ ਇਹਨੂੰ ਹੀ ਪੈ ਚੱਲੀਆਂ ਸੀ। ਪੁਲਿਸ ਦੇ ਅਹੁਦੇ ਦੀ ਚੰਗੀ ਦੁਰਵਰਤੋਂ ਸਾਹਮਣੇ ਆ ਰਹੀ ਹੈ ਲੱਗਦਾ ਇਸ 'ਚ। ਦੇਖੋ, ਹਾਈ ਪ੍ਰੋਫਾਈਲ ਮਾਮਲਾ ਇਹ। ਆਪਣੇ ਪਤਾ ਕੀ ਹੈ, ਪਤਾ ਨਹੀਂ ਨਾ ਲੱਗ ਰਿਹਾ ਕਿਸੇ ਨੂੰ ਕਿ ਐਗਜ਼ੈਕਟ ਇਹ ਅਸਲ ਦੇ ਵਿੱਚ ਝਗੜਾ ਕਿੱਥੋਂ ਸ਼ੁਰੂ ਹੋਇਆ। ਇਹ ਮਾਮਲਾ ਤਾਂ ਹੁਣ ਇੱਥੇ ਤਾਂ ਅਗਵਾਹ ਦਾ ਹੀ ਦੇਖਿਆ ਜਾ ਰਿਹਾ, ਪਰ ਇਹਦੀ ਜੜ ਜਿਹੜੀ ਹੈ, ਜਿਵੇਂ ਦੇਖੀਏ ਤਾਂ ਬਹੁਤ ਵਾਕਿਆ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਕਿਸ ਤਰ੍ਹਾਂ ਲੋਕਾਂ ਨੂੰ ਅੰਕ ਕੀਤਾ ਜਾਂਦਾ, ਉਹਦੇ ਨਾਲ ਜੁੜੀ ਹੋਈ ਚੀਜ਼ ਹੈ। ਜੀ ਅਗਲੀ ਗੱਲ ਕਰੀਏ, ਪੰਜਾਬ ਵਿੱਚ ਰੇਲਵੇ ਭਰਤੀ ਦੇ ਨਾਂ ਦੇ ਉੱਤੇ ਵੱਡੀ ਠੱਗੀ। ਦੇਖੋ, ਰੇਲਵੇ 'ਚ ਭਰਤੀ ਕਰਾਉਣ ਦੇ ਨਾਂ ਤੇ ਕੀ ਹੋਇਆ ਕਿ ਸੈਂਕੜੇ
ਮੁੰਡਿਆਂ ਨੂੰ ਇਹਨਾਂ ਨੇ ਇਕੱਠਿਆ ਕੀਤਾ, ਉਹਨਾਂ ਨੂੰ ਲੈ ਕੇ ਟ੍ਰੇਨਿੰਗ ਦੇ ਨਾਮ ਤੇ ਬਾਹਰ ਪੰਜਾਬ ਦੇ ਵਿੱਚ ਵਾਰਾਣਸੀ ਦੇ ਨੇੜੇ ਦੱਸਦੇ ਆ ਕਿ ਕੋਈ ਸੀਗਾ ਬਣਾਇਆ ਹੋਇਆ। ਵੈਸੇ ਤਾਂ ਕਹਿੰਦੇ ਆ ਕਿ ਰੇਲਵੇ ਦੇ ਡੀਜ਼ਲ ਲੋਕੋਮੋਟਿਵ ਵਰਕਰਸ ਦੇ ਵਿੱਚ 2 ਤੋਂ 3 ਮਹੀਨੇ ਉੱਥੇ ਟ੍ਰੇਨਿੰਗ ਕਰਵਾਈ ਹੈ। ਫਿਰ ਇਹ ਗੱਲ ਵੀ ਹੈ ਕਿ ਇਹਨਾਂ ਦਾ ਉੱਥੇ ਰੇਲਵੇ ਸੈਂਟਰਲ ਹਸਪਤਾਲ ਦੇ ਵਿੱਚ ਮੈਡੀਕਲ ਵੀ ਹੋਇਆ। ਮਤਲਬ ਕਿ ਇਹ ਕਮਾਲ ਦੀ ਗੱਲ ਹੈ ਕਿ ਹਿਸਾਬ ਲਾ ਲਓ, ਇੱਥੋਂ ਇਕੱਠੇ ਕੀਤੇ ਨੌਜਵਾਨ, ਉਹਨਾਂ ਨੂੰ ਰੇਲਵੇ ਦੇ ਸੈਂਟਰ 'ਚ ਹੀ ਖੜਿਆ ਗਿਆ, ਉੱਥੇ ਮੁਲਾਜ਼ੇ ਦੇ ਨਾਂ ਤੇ ਆਹ ਜਿਹੜਾ ਹੁੰਦਾ ਮੈਡੀਕਲ ਵਗੈਰਾ, ਕਿ ਇਹਨਾਂ ਦੇ ਨਾਮ ਤੇ ਘੁਮਾਈ ਫਿਰਦੇ ਰਹੇ। ਅਖੀਰ ਦੇ ਵਿੱਚ ਹੋਇਆ ਕਿ ਜਦੋਂ ਨਿਯੁਕਤੀ ਪੱਤਰ ਦੇਣ ਦੀ ਵਾਰੀ ਆਈ ਤਾਂ ਉਦੋਂ ਕਿਸੇ ਨੂੰ ਸ਼ੱਕ ਹੋਇਆ, ਉਹਨਾਂ ਨੇ ਫਿਰ ਦੁਲਚੀ ਕੇ ਪਿੰਡ ਦਾ ਕੋਈ ਦਲਜੀਤ ਸਿੰਘ, ਉਹਨੂੰ ਕਾਬੂ ਕਰਵਾਇਆ। ਮਤਲਬ ਇਹ ਸਾਰਾ, ਹੁਣ ਇਹਦਾ ਵੀ ਥੋੜਾ ਪਿਛੋਕੜ ਆਪਾਂ ਦੇਖੀਏ ਕਿ ਕਿਸੇ ਨੇ ਵਿਅਕਤੀ ਨੇ ਆਪਣਾ ਗਰੋਹ ਬਣਾ ਕੇ ਪਹਿਲਾਂ ਬੰਦੇ ਇਕੱਠੇ ਕੀਤੇ, ਫਿਰ ਉਹਨਾਂ ਨੂੰ ਲੋਕੋਮੋਟਿਵ ਵਰਕਰਸ ਜਿਹੜੀ ਹੈਗੀ ਹੈ, ਡੀਜ਼ਲ ਲੋਕੋਮੋਟਿਵ ਵਰਕਰਸ ਵਾਰਾਣਸੀ ਦੇ ਵਿੱਚ, ਉਹਦੇ ਵਿੱਚ ਟ੍ਰੇਨਿੰਗ ਦੇ ਨਾਂ ਤੇ ਉੱਥੇ ਲੈ ਗਿਆ। ਫਿਰ ਮਤਲਬ ਕਿ ਮੈਡੀਕਲ ਤੱਕ ਵੀ ਕਰਵਾ ਦਿੱਤਾ ਗਿਆ, ਸਾਰਾ ਟਕਵੰਜ ਕੀਤਾ ਗਿਆ। ਇੱਥੋਂ ਤੱਕ ਕਿ 1-2 ਮੁੰਡੇ ਜਿਹੜੇ ਆ ਉਹਨਾਂ ਨੂੰ ਟੀਟੀ ਬਣਾ ਕੇ, ਕਿਉਂਕਿ ਇਹਨਾਂ ਨੂੰ ਇਹੀ ਕਿਹਾ ਗਿਆ ਸੀਗਾ ਨਾ, ਟੀਸੀ ਜਿਹੜੇ ਹੁੰਦੇ ਟਿਕਟ ਕਲੈਕਟਰ, ਟਿਕਟ ਚੈਕਿੰਗ ਕਰਨ ਵਾਲੇ, ਟਿਕਟ ਚੈਕਰ ਵੀ ਕਹਿ ਲਓ, ਤਾਂ ਉਹ ਜਿਹੜੇ ਹੁੰਦੇ ਆ ਉਹਨਾਂ ਨੂੰ ਉੱਥੇ ਲੈ ਗਏ। ਜਦੋਂ ਲੈ ਗਏ ਅੰਬਾਲੇ ਤੇ ਗੱਡੀਆਂ ਤੇ ਵੀ ਚਾੜ ਦਿੱਤਾ, 5-7 ਦਿਨ ਉਹ ਟਿਕਟਾਂ ਵੀ ਚੈੱਕ ਕਰਦੇ ਰਹੇ। ਇੱਕ ਦਿਨ ਅਸਲੀ ਆ ਗਿਆ, ਉਹਨੇ ਚੱਕ ਕੇ ਗੁੱਟੋ ਫੜ ਕੇ ਉਹ ਮੁੰਡਾ ਜਿਹੜਾ ਸੀਗਾ ਉਹ GRP ਦੇ ਹਵਾਲੇ ਕਰ ਦਿੱਤਾ। ਉਹ ਜੇਲੋਂ ਆਇਆ ਬਾਹਰ, ਉਹ ਕਹਿੰਦਾ ਮੈਂ ਵੀ ਇਹਦਾ ਸ਼ਿਕਾਰ ਜੇ, ਮੈਂ ਤੇ ਜੇਲ੍ਹ ਕੱਟ ਕੇ ਆਇਆ, ਤੁਸੀਂ ਤੇ ਚੰਗੇ ਰਹਿ ਗਏ ਜੇ। ਇਹਦੇ ਆਖੇ ਲੱਗ ਕੇ ਕਿਤੇ ਤੁਸੀਂ ਕੋਈ ਡਰਾਈਵਰ ਬਣ ਕੇ ਕੋਈ ਰੇਲ ਦੇ ਇੰਜਨ ਨੂੰ ਨਹੀਂ ਚਲਾਉਣ ਚਲੇ ਗਿਆ, ਸਿਆਪਾ ਪੈ ਜਾਣਾ ਸੀਗਾ। ਤਾਂ ਇਹ ਇਸ ਤਰ੍ਹਾਂ ਦਾ ਘੁਟਾਲਾ ਹੈ ਕਿ ਹੁਣ ਇਹਦੇ ਵਿੱਚ 1300 ਤੱਕ ਬੇਰੁਜ਼ਗਾਰ ਜਿਹੜੇ ਆ ਕਹਿੰਦੇ ਕਿ ਹੋ ਸਕਦੇ ਆ ਪੰਜਾਬ ਚੋਂ ਵੀ, ਜਾਂ ਕੁਛ ਬਾਹਰੋਂ ਵੀ ਹੋ ਸਕਦੇ ਆ। ਮਤਲਬ ਕਿ ਗਿਣਤੀ ਸੈਂਕੜਿਆਂ 'ਚ ਹੈ, ਜਿਨ੍ਹਾਂ ਤੋਂ 10 ਤੋਂ 15 ਲੱਖ ਰੁਪਈਆ ਲਿਆ ਗਿਆ। ਹੁਣ ਤੁਸੀਂ ਰਕਮ ਬਣਾ ਲਓ ਕਿੰਨੀ ਬਣ ਜਾਏਗੀ। ਤਾਂ ਇਹ ਇਸ ਤਰ੍ਹਾਂ ਦਾ ਘੁਟਾਲਾ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਹੌਲੀ ਪਤਾ ਲੱਗਣ ਤੋਂ ਹੋਰ ਵੀ ਬੇਰੁਜ਼ਗਾਰ ਠੱਗੇ ਹੋਏ ਜਿਹੜੇ ਆ ਬਾਹਰ ਆ ਰਹੇ ਆ। ਤਾਂ ਬਹੁਤ ਵੱਡੇ ਸਕੈਮ ਚੱਲਦੇ ਪਏ ਆ। ਪਰ ਹੈਰਾਨਗੀ ਵਾਲੀ ਗੱਲ ਹੈ, ਅੱਗੇ ਦੱਖਣ ਚੋਂ ਵੀ ਇਸ ਤਰ੍ਹਾਂ ਹੋਇਆ ਸੀਗਾ ਕਿ ਉਧਰੋਂ ਵੀ ਲਿਆ ਕੇ ਨਾ ਬੰਦੇ ਤੇ ਰੇਲਾਂ ਦੀ ਗਿਣਤੀ ਕਰਾਈ ਗਏ, ਉੱਥੇ ਖਿਲਾਰ ਕੇ ਨਾ ਦਿੱਲੀ ਰੇਲਵੇ ਸਟੇਸ਼ਨ ਤੇ। ਉਹ ਗਰੋਹ ਸੀ ਜਿਹੜਾ ਕਹਿੰਦਾ ਵੀ ਤੁਹਾਡੀ ਸ਼ੁਰੂਆਤ 'ਚ ਟ੍ਰੇਨਿੰਗ ਇਹ ਆ ਕਿ ਰੇਲਾਂ ਕਿੰਨੀਆਂ ਨੇ। ਉਹ ਜਿਵੇਂ ਗਾਣਾ ਆਇਆ ਸੀ ਨਾ ਹੰਸ ਦਾ, ਨਹੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਉਹ ਬਸ ਰੇਲਾਂ ਹੀ ਤੱਕਦੇ ਰਹੇ ਤੇ ਬਾਅਦ ਚ ਪਤਾ ਲੱਗਾ ਵੀ ਉਹਨਾਂ ਨਾਲ ਵੀ ਠੱਗੀ ਹੋ ਗਈ। ਸੋ ਇਹ ਗਰੋਹ ਹੈ ਤੇ ਲੋਕ ਵੀ ਤਿਆਰ ਹੋ ਜਾਂਦੇ ਆ ਜੀ, ਇਹਨਾਂ ਦੀ ਬਲੀ ਚੜ੍ਹਨੇ ਲਈ ਲੋਕ ਵੀ ਤਿਆਰ ਹੋ ਜਾਂਦੇ ਆ। ਕੋਈ ਪਤਾ ਨਹੀਂ ਲਾਉਂਦਾ ਵੀ ਆ ਭਰਤੀ ਨਿਕਲੀ ਹੈ ਕਿ ਨਹੀਂ ਨਿਕਲੀ, ਅਸਲੀ ਹੈ ਕਿ ਨਕਲੀ ਹੈ। ਸੋ ਇਹ ਬਹੁਤ ਵੱਡਾ ਸਕੈਮ ਹੈ। ਵਿਜੀਲੈਂਸ ਹਾਲ ਦੀ ਘੜੀ ਜਾਂਚ ਕਰ ਰਹੀ ਆ, ਪਰ ਮੰਗ ਕੀਤੀ ਜਾ ਰਹੀ ਹੈ ਕਿ CBI ਜਾਂਚ ਕਰੇ ਇਹਦੇ ਚ, ਤੇ ਗੱਲ ਤਾਂ ਬਣਦੀ ਹੈ। ਲੋਕ ਤਾਂ ਵਿਚਾਰੇ ਮਿੰਟੂ ਜੀ ਅੱਕੇ ਪਏ ਆ, ਨੌਕਰੀ ਮਿਲੇ ਤਾਂ ਸਹੀ ਤਾਂ ਉਹ ਫਿਰ ਜਾਂਦੇ ਆ, ਪਰ ਅੱਗੋਂ ਵੀ ਇਦਾਂ ਠੱਗੀਆਂ ਵੱਜਣ ਤਾਂ ਬੜਾ ਕੰਮ ਔਖਾ ਆ। ਅਗਲੀ ਖਬਰ ਵੀ ਠੱਗੀ ਵਾਲੀ ਆ। ਕੈਨੇਡਾ ਵਿੱਚ 700 ਵਿਦਿਆਰਥੀ ਉਹ ਵੀ ਨਕਲੀ ਵਿਚਾਰੇ ਚਿੱਠੀਆਂ ਦਾ ਸ਼ਿਕਾਰ ਹੋਏ ਆ। ਹੁਣ ਡੈਪੂਟੇਸ਼ਨ ਦੀ ਤਲਵਾਰ ਲਟਕ ਰਹੀ ਆ। ਸਾਨੀ ਸਾਹਿਬ ਕਹਿੰਦੇ ਆ ਵੀ ਮਾਮਲਾ ਚੱਕਾਂਗੇ। ਹਾਂਜੀ ਬਿਲਕੁਲ, ਇਹ ਵਿਕਰਮਜੀਤ ਸਾਨੀ ਜਿਹੜੇ ਰਾਜ ਸਭਾ ਦੇ ਮੈਂਬਰ ਆ, ਤੁਹਾਨੂੰ ਪਤਾ ਇਹਨਾਂ ਦੀ ਸੈਂਟਰ ਸਰਕਾਰ ਦੇ ਨਾਲ ਗੁੱਡਵਿਲ ਹੁੰਦੀ ਹੈ। ਸਾਨੀ ਸਾਹਿਬ ਸਿੰਗਰ ਵੀ ਨੇ, ਬੜੇ ਤਕੜੇ ਕਾਰੋਬਾਰੀ ਵੀ ਨੇ। ਤਾਂ ਇਹ ਰਾਜ ਸਭਾ ਵੱਲੋਂ ਅਪੁਆਇੰਟ ਕੀਤੇ ਗਏ ਸਨ, ਰਾਜ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ, ਸੌਰੀ। ਤਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਬਈ ਇਹ ਜਿਹੜਾ ਮੁੱਦਾ ਹੈ, ਜੋ 700 ਪੰਜਾਬੀ ਵਿਦਿਆਰਥੀਆਂ ਦਾ ਵਿਦੇਸ਼ ਮੰਤਰਾਲੇ ਦੇ ਜਿਹੜੇ ਉੱਚ ਕੋਟੀ ਦੇ ਹੈਗੇ ਨੇ ਆਫੀਸ਼ੀਅਲ, ਜਾਂ ਕਹਿ ਲਓ ਕਿ ਵਿਦੇਸ਼ ਮੰਤਰੀ, ਅਸੀਂ ਉਹਨਾਂ ਤੱਕ ਇਹ ਮੁੱਦਾ ਜ਼ਰੂਰ ਚੁੱਕਾਂਗੇ। ਵੇਖੋ ਗੱਲ ਕੀ ਹੈ ਕਿ ਰੌਲਾ ਤੇ ਇੱਥੇ ਪੈ ਰਿਹਾ ਬਹੁਤ ਜ਼ਿਆਦਾ ਇਸ ਚੀਜ਼ ਦਾ। ਪਹਿਲੀ ਗੱਲ ਤੇ ਇਹ ਹੈ ਕਿ ਰਾਜ ਕਰਨਵੀਰ ਸਿੰਘ ਜੀ, ਜਿੰਨੀ ਕੋ ਅਸੀਂ ਇਹਦੇ ਤੇ ਕੁੱਖ ਪੜਤਾਲ ਕੀਤੀ, ਐਗਜ਼ੈਕਟ ਇਹਦਾ ਨੰਬਰ ਨਹੀਂ ਨਿਕਲ ਰਿਹਾ। ਉਹ ਜਿਹੜੀ ਕੈਨੇਡਾ ਦੀ ਏਜੰਸੀ ਹੈ ਉਹ ਵੀ ਨੰਬਰ ਨਹੀਂ ਦੱਸ ਰਹੀ, ਕਿਉਂਕਿ ਉਹਨਾਂ ਦਾ ਉੱਥੇ ਪ੍ਰਾਈਵੇਸੀ ਦਾ ਮਸਲਾ ਹੈ, ਉਹ ਬਹੁਤਾ ਕੁਛ ਖੋਲ ਕੇ ਨਹੀਂ ਦੱਸਦੇ। ਜਦੋਂ ਇਧਰੋਂ ਸਾਡੀ ਟੀਮ ਨੇ ਗੱਲ ਕੀਤੀ ਸੀਗੀ, ਜਿਹੜਾ ਜਲੰਧਰ ਦਾ ਪੁਲਿਸ ਕਮਿਸ਼ਨਰੇਟ ਹੈ,
ਤਾਂ ਉਹਨਾਂ ਨੇ ਵੀ ਇਹੀ ਦੱਸੀ ਕਿ ਅਸੀਂ ਫੈਕਟ ਚੈੱਕ ਕਰ ਰਹੇ ਹਾਂ, ਸਾਨੂੰ ਵੀ ਖਬਰਾਂ ਦੇ ਥਰੂ ਪਤਾ ਲੱਗਿਆ ਕੋਈ ਵੀ ਸ਼ਿਕਾਇਤਕਰਤਾ ਮਤਲਬ ਕਿ ਪਰਸੋਂ ਤੱਕ ਉਹਨਾਂ ਦੇ ਕੋਲ ਨਹੀਂ ਸੀ ਆਇਆ ਵਾ, ਤੁਸੀਂ ਅੰਦਾਜ਼ਾ ਲਾ ਲਓ। ਉਹ ਕਹਿੰਦੇ ਕਿ ਖੁਦ ਕੋਈ ਪੀੜਤ ਨਹੀਂ ਆਇਆ ਸਾਡੇ ਕੋਲ, ਅਸੀਂ ਫੈਕਟ ਚੈੱਕ ਕਰ ਰਹੇ ਹਾਂ, ਜੇ ਹੋਇਆ ਤਾਂ ਅਸੀਂ ਮਾਮਲਾ ਜ਼ਰੂਰ ਦਰਜ ਕਰਾਂਗੇ। ਤਾਂ ਹੁਣ ਸਮਝ ਨਹੀਂ ਲੱਗ ਰਹੀ। ਵੈਸੇ ਇੱਕ ਹੋਰ ਕੈਨੇਡਾ ਰਹਿੰਦੇ ਮੁੰਡੇ ਦੇ ਵਰਜ਼ਨ ਦੇ ਅਨੁਸਾਰ ਕਿ ਬਈ ਇੱਕ WhatsApp ਗਰੁੱਪ ਅਸੀਂ ਤਿਆਰ ਕੀਤਾ ਸੀ ਜਿਹਦੇ ਵਿੱਚ 70 ਵਿਦਿਆਰਥੀ ਤਾਂ ਐਡ ਹੋਏ ਨੇ, ਮਤਲਬ ਕਿ ਕੁਛ ਨਾ ਕੁਛ ਗਿਣਤੀ ਹੈ, ਪਰ ਐਗਜ਼ੈਕਟ ਨੰਬਰ ਆਪਣੇ ਕੋਲ ਨਹੀਂ ਹੈ ਜਿਹਨੂੰ ਆਪਾਂ ਅਧਿਕਾਰਤ ਨੰਬਰ ਕਹੀਏ ਕਿ ਕਿੰਨੇ ਨੇ, ਸ਼ਿਕਾਰ ਕਿੰਨੇ ਹੋਏ ਨੇ। ਇਹ ਤਾਂ ਲੱਗਦਾ ਹੈ ਕਿਉਂਕਿ ਜਿਹੜਾ ਉਹ ਹੈਗਾ ਜਿਹਦੇ ਬਾਰੇ ਚਰਚਾ ਹੈ ਕਿ ਜਿਹਨੇ ਠੱਗੀ ਮਾਰੀ ਹੈ, ਉਹ ਤੇ ਕਹਿੰਦੇ ਆ ਕਿ ਹੁਣ ਗਾਇਬ ਹੋ ਗਿਆ। ਵੈਸੇ ਉਹ ਪੰਜਾਬ ਦਾ ਤੇ ਹੈ ਹੀ ਨਹੀਂ ਹੈ, ਬਰਜੇਸ਼ ਜੀ ਦਾ ਨਾਮ ਸੀਗਾ, ਉਹ ਨਿਕਲ ਗਿਆ। ਤੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਬਈ ਜਿਹੜੇ ਉਹ ਮਤਲਬ ਕਿ ਠੱਗੀ ਦੇ ਸ਼ਿਕਾਰ ਬਣਾਏ ਨੇ, ਜਿਸ ਤਰ੍ਹਾਂ ਉਹ ਸੈਂਟਰ ਖੋਲ ਕੇ ਬੈਠਾ ਸੀਗਾ ਆਪਣਾ, ਤਾਂ ਉਹਦੇ ਵਿੱਚ ਵੀ ਉਹ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੁੰਦੀ ਆ, ਜਿਹੜੇ ਰਜਿਸਟਰਡ ਏਜੰਟ ਹੁੰਦੇ ਆ, ਵਧੀਆ ਕੰਮ ਕਰਦੇ ਆ, ਮਤਲਬ ਕਿ ਕਿਸੇ ਦੇ ਨਾਲ ਕੋਈ ਓਲਾ ਛਪਾ ਨਹੀਂ ਰੱਖਦੇ, ਤਾਂ ਉਹ ਵੀ ਹੁਣ ਸਾਹਮਣੇ ਆਏ ਨੇ। ਉਹਨਾਂ ਦੀ ਇੱਕ ਨਾ ਐਸੋਸੀਏਸ਼ਨ ਦੇ ਮੈਂ ਜਿਹੜੇ ਹੈਗੇ ਨੇ ਸੈਕਟਰੀ ਸੁਖਵਿੰਦਰ ਨੰਦਾ ਜੀ, ਉਹਨਾਂ ਦੀ ਸੁਣ ਰਿਹਾ ਸੀਗਾ ਜਿਹੜੀ ਸਟੇਟਮੈਂਟ ਲੱਗੀ ਹੋਈ ਹੈ। ਉਹ ਕਹਿੰਦੇ ਆ ਕਿ ਬਈ ਇੱਥੇ ਸਿਰਫ ਰਜਿਸਟਰਡ ਬੰਦਿਆਂ ਨੂੰ ਅਸੀਂ ਆਪਣੇ ਨਾਲ ਇਸ ਐਸੋਸੀਏਸ਼ਨ ਦੇ ਵਿੱਚ ਲਾਉਣੇ ਆ। ਐਸੋਸੀਏਸ਼ਨ ਆਫ ਕੰਸਲਟੈਂਟ ਫॉर ਸਟੱਡੀਜ਼ ਕੁਝ ਐਸਾ ਉਹਦਾ ਨਾਮ ਹੈ। ਕਹਿੰਦੇ ਕਿ ਇੱਥੇ ਸਿਰਫ ਲਾਇਸੈਂਸ ਹੋਲਡਰ ਏਜੰਟ ਜਿਹੜੇ ਆ ਅਸੀਂ ਮੈਂਬਰ ਬਣਾਉਣੇ। ਤੇ ਇਹਦਾ ਮਤਲਬ ਉਹ ਕਹਿੰਦੇ ਆ ਕਿ ਸਾਡਾ ਉਹ ਮੈਂਬਰ ਨਹੀਂ ਸੀਗਾ, ਐਸੋਸੀਏਸ਼ਨ ਨੂੰ ਇਸ ਏਜੰਟ ਦੀ ਜਾਣਕਾਰੀ ਨਹੀਂ ਹੈ। ਤਾਂ ਇਹਦਾ ਮਤਲਬ ਕਿ ਨਾ ਤਾਂ ਉਹ ਸ਼ਾਇਦ ਰਜਿਸਟਰਡ ਸੀਗਾ ਬਕਾਇਦਾ, ਤੇ ਨਾ ਹੀ ਉਹ ਇਸ ਐਸੋਸੀਏਸ਼ਨ ਦਾ ਜਿੱਥੇ ਲਾਇਸੈਂਸ ਹੋਲਡਰ ਆਪਣੇ ਆਪ ਨੂੰ ਮਤਲਬ ਕਿ ਜੋੜਦੇ ਆ ਨਾਲ ਐਸੋਸੀਏਸ਼ਨ ਤੇ, ਨਾ ਹੀ ਇੱਥੇ ਜੁੜਿਆ ਪਿਆ ਸੀ। ਤਾਂ ਇਹਦਾ ਅਰਥ ਭਾਵ ਤੇ ਇਹੋ ਨਿਕਲਦਾ ਕਿ ਹੁਣ ਜਿੰਨਿਆਂ ਨਾਲ ਵੀ ਹੋਈ ਆ, ਜੋ ਵੀ ਮਤਲਬ ਕਿ ਗਿਣਤੀ ਹੋ ਸਕਦੀ ਹੈ, ਤਾਂ ਉਹ ਬੰਦਾ ਹਵਾਈ ਚ ਹੀ ਕੰਮ ਕਰ ਗਿਆ। ਤਾਂ ਇਹ ਕਿਤੇ ਨਾ ਕਿਤੇ ਸਰਕਾਰ ਦੀ ਵੀ ਨਾ ਅਹਿਲੀਅਤ ਆ ਕਿ ਇਸ ਤਰ੍ਹਾਂ ਵੱਡੇ ਸਕੈਮ ਜਿਹੜੇ ਆ ਉਹ ਕੀਤੇ ਜਾ ਰਹੇ ਆ, ਤੇ ਜਿਨ੍ਹਾਂ ਦੀ ਕੋਈ ਪੜਤਾਲ ਉੱਥੇ ਕਰਦਾ ਹੀ ਨਹੀਂ ਹੈ। ਜਲੰਧਰ ਵਰਗੇ ਸ਼ਹਿਰ ਚ ਜੇ ਪੜਤਾਲ ਨਹੀਂ ਹੈਗੀ ਤੇ ਹਿਸਾਬ ਲਾ ਲਓ ਛੋਟੇ ਸ਼ਹਿਰਾਂ 'ਚ ਤੇ ਪੜਤਾਲ ਕਰਨੀ ਕਿੰਨੇ ਆ। ਬਿਲਕੁਲ। ਕੈਨੇਡਾ ਵਿੱਚ ਕੁਛ ਪਿਛਲੇ ਮਹੀਨੇ ਨਾ ਐਡਮੈਂਟਨ ਦੀ ਇੱਕ ਕੁੜੀ ਕਰਮਜੀਤ ਕੌਰ, ਉਹ ਵੀ ਇੱਦਾਂ ਹੀ ਵੀਜ਼ੇ ਦੇ ਉੱਤੇ ਗਈ ਸੀ। ਉਹਨੇ ਪੱਕਿਆਂ ਹੋਣ ਦੇ ਲਈ ਜਦੋਂ ਅਰਜ਼ੀ ਲਾਈ ਤਾਂ ਉਹਨਾਂ ਨੇ ਜਦੋਂ ਲੈਟਰ ਚੈੱਕ ਕੀਤੀ ਸੀ ਉਹਦੀ, ਤਾਂ ਉਹ ਪਤਾ ਲੱਗਾ ਵੀ ਉਹ ਨਕਲੀ ਸੀ, 2018 ਦਾ ਸਟੂਡੈਂਟ ਵੀਜ਼ਾ। ਹੁਣ ਇਹ ਬੱਚਿਆਂ ਦੇ ਲਈ ਬੜੀ ਮੁਸ਼ਕਿਲ ਵਾਲੀ ਗੱਲ ਆ, ਕਿਉਂਕਿ ਉੱਥੋਂ ਦੇ ਇੱਕ ਫੈਡਰਲ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ ਵੀ ਕੁੜੀ ਦੀ ਜ਼ਿੰਮੇਵਾਰੀ ਸੀ ਕਨਫਰਮ ਕਰਨਾ ਵੀ ਕਾਲਜ ਐਡਮਿਸ਼ਨ ਵਾਲੀ ਜਿਹੜੀ ਲੈਟਰ ਆ ਸੱਚੀ ਆ ਕਿ ਝੂਠੀ ਆ। ਸੋ ਹੁਣ ਮੁੰਡੇ ਕੁੜੀਆਂ ਜ਼ਿਆਦੇ ਆ। ਹੁਣ ਦੇਖੋ ਅੱਗੇ ਕੀ ਹੁੰਦਾ ਆ। ਫੈਡਰਲ ਕੋਰਟ ਦੇ ਵਿੱਚ ਵੀ ਇਹ ਕੇਸ ਹਾਰ ਚੁੱਕੀ ਆ। ਸੋ ਕਾਫੀ ਮੁਸ਼ਕਿਲ ਆਉਣ ਵਾਲੀ ਆ ਇਹਨਾਂ ਬੱਚਿਆਂ ਦੇ ਲਈ। ਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਹੁਣ ਭਾਰਤ ਪੰਜਾਬ ਵਿੱਚ ਬੈਠੀਆਂ ਜਿਹੜੀਆਂ ਇੱਦਾਂ ਦੀਆਂ ਏਜੰਸੀਆਂ, ਉਹਨਾਂ ਤੇ ਵੀ ਨਜ਼ਰ ਤਿੱਖੀ ਰੱਖਣੀ ਪੈਣੀ ਆ ਵੀ ਇੱਦਾਂ ਪੈਸੇ ਵੀ ਲੁੱਟ ਰਹੇ ਆ ਤੇ ਗਾਂ ਉਹਨਾਂ ਦਾ ਕਰੀਅਰ ਵੀ ਵਿਚਾਰਿਆਂ ਦਾ ਭਵਿੱਖ ਵੀ ਜਿਹੜਾ ਉਹ ਤਬਾਹ ਹੋ ਜਾਊਗਾ। ਨਹੀਂ ਤਾਂ ਅਗਲੀ ਮਿੰਟੂ ਜੀ ਗੱਲ ਕਰੀਏ, ਭਾਰਤ ਵਿੱਚ ਹੁਣ ਪੁਰਸ਼ ਕਮਿਸ਼ਨ ਦੀ ਵੀ ਮੰਗ ਉੱਠਣ ਲੱਗੀ ਆ। ਦੇਖੋ ਮਹਿਲਾ ਕਮਿਸ਼ਨ ਤਾਂ ਹੈਗਾ ਹੀ ਆ ਆਲਰੇਡੀ ਸਾਡੇ ਕੋਲ, ਪਰ ਇੱਥੇ ਹੁਣ ਕੁਛ ਮਤਲਬ ਕਿ ਸੰਸਥਾਵਾਂ ਕੰਮ ਕਰਦੀਆਂ ਨੇ, ਕੁਛ NGO ਕੰਮ ਕਰਦੇ ਨੇ ਕਿ ਜਿਵੇਂ ਵੀ ਵੂਮੈਨ ਕਮਿਸ਼ਨ ਹੈਗੇ ਆ, ਉਸੇ ਤਰ੍ਹਾਂ ਮੈਨ ਕਮਿਸ਼ਨ ਵੀ ਕਿਉਂ ਨਹੀਂ। ਤਾਂ ਉਸ ਤਰ੍ਹਾਂ ਮਤਲਬ ਕਿ ਅੱਜ ਜਿਵੇਂ ਜ਼ਮਾਨਾ ਬਦਲਦਾ ਹੈ ਤਾਂ ਬਈ ਸਾਡੇ ਨਾਲ ਵੀ ਤੇ ਧੱਕੇ ਹੁੰਦੇ ਆ ਨਾ, ਵੀ ਬੰਦਾ ਕਿੱਥੇ ਦਾਤ ਫਰਿਆਦ ਕਰੇ। ਸਿੱਧਾ ਹਿਸਾਬ ਆ ਕਿ ਪੀੜਤ ਤਾਂ ਕੋਈ ਵੀ ਹੋ ਸਕਦਾ ਹੈ ਨਾ। ਪੀੜਤ ਦਾ ਕੀ ਹੈ, ਪੀੜਤ ਕੋਈ ਜੈਂਡਰ ਖਾਸ ਤੌਰ ਤੇ ਤਾਂ ਇਹ ਨਹੀਂ ਹੈ ਕਿ ਪੱਕਾ ਉਹੀ ਹੋਏਗਾ, ਮਤਲਬ ਕਿ ਪੁਰਸ਼ ਵੀ ਕਿਸ ਕੇਸ ਦੇ ਵਿੱਚ ਪੀੜਤ ਹੋ ਸਕਦਾ ਆ। ਤਾਂ ਦੇਖੋ ਇਹਨਾਂ ਨੇ ਜਿਹੜੀ ਪਟੀਸ਼ਨ ਫਾਈਲ ਕੀਤੀ ਆ ਸੁਪਰੀਮ ਕੋਰਟ 'ਚ, ਉਹਦੇ 'ਚ NCRB ਯਾਨੀ ਜਿਹੜੀ ਸਾਡੀ ਹੁੰਦੀ ਹੈ ਇੱਥੇ ਕੌਮੀ ਅਪਰਾਧਕ ਰਿਕਾਰਡ ਬਿਊਰੋ, ਜੋ ਦਰਜ ਕਰਦੀ ਅਪਰਾਧਾਂ ਨੂੰ, ਉਹਨਾਂ ਨੇ ਕਿਹਾ ਕਿ ਸਾਲ ਜਿਹੜਾ ਪਿਛਲਾ ਸੀਗਾ ਉਹਦੇ 'ਚ ਦਾਅਵਾ ਕੀਤਾ ਗਿਆ ਸੀਗਾ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ। ਇਹਨਾਂ 'ਚੋਂ ਕਹਿੰਦੇ ਕਿ ਖੁਦਕੁਸ਼ੀ ਕਰਨ ਵਾਲੇ ਵਿਆਹੁਤਾ ਪੁਰਸ਼ਾਂ ਦੀ ਗਿਣਤੀ 81,063 ਹੈ, ਜਦਕਿ ਵਿਆਹੁਤਾ ਔਰਤਾਂ 28,680 ਸਨ। ਤਾਂ
ਅੰਕੜਿਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਾਲ 21 ਚ ਤਕਰੀਬਨ 33.2% ਪੁਰਸ਼ਾਂ ਨੇ ਪਰਿਵਾਰਕ ਸਮੱਸਿਆ ਕਾਰਨ ਅਤੇ 4.8% ਨੇ ਵਿਆਹਾਂ ਸੰਬੰਧੀ ਜੋ ਪਰੇਸ਼ਾਨੀਆਂ ਹੈ ਜੀਵਨ ਚ ਉਹਦੇ ਚਲਦਿਆਂ ਆਪਣਾ ਜੀਵਨ ਖਤਮ ਕੀਤਾ ਹੈ। ਪਟੀਸ਼ਨ ਚ ਵਿਆਹੁਤਾ ਪੁਰਸ਼ਾਂ ਵੱਲੋਂ ਖੁਦਕੁਸ਼ੀ ਦੇ ਮੁੱਦੇ ਨਾਲ ਨਜਿੱਠਣ ਅਤੇ ਘਰੇਲੂ ਹਿੰਸਾ ਤੋਂ ਪੀੜਤ ਪੁਰਸ਼ਾਂ ਦੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਮਤਲਬ ਕਿ ਇਹੀ ਹੈ ਕਿ ਬਈ ਜਿਹੜਾ ਪੀੜਤ ਹੈ ਕੋਈ ਵੀ ਹੋ ਸਕਦਾ, ਜਿਵੇਂ ਆਪਾਂ ਗੱਲ ਅੱਗੇ ਕਹੀ ਹੈ, ਕਿ ਉਹਦੇ ਵਾਸਤੇ ਤੁਹਾਨੂੰ ਇੱਕ ਬਕਾਇਦਾ ਪੁਰਸ਼ ਕਮਿਸ਼ਨ ਵੀ ਬਣਾ ਦੇਣਾ ਚਾਹੀਦਾ ਹੈ, ਜਿਹਦੇ ਚ ਜਾ ਕੇ ਇਸ ਤਰ੍ਹਾਂ ਦੀਆਂ ਜੇ ਕੋਈ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦਾ ਹੈ ਜਾਂ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ ਤਾਂ ਕੋਈ ਬੰਦਾ ਵੀ ਜਾ ਕੇ ਆਪਣੀ ਗੱਲ ਰੱਖ ਸਕੇ। ਵੈਸੇ ਗੱਲ ਤਾਂ ਗਲਤ ਨਹੀਂ ਹੈ, ਕਿਉਂਕਿ ਅੱਜ ਕੱਲ ਬਈ ਬੀਬੀਆਂ ਦੀ ਸੁਣਵਾਈ ਤਾਂ ਬਹੁਤ ਆ, ਪਰ ਬੀਬੀਆਂ ਹੁਣ ਸੁਣਵਾਈ ਕਿੱਥੇ ਕਰਵਾਉਣ ਜਾ ਕੇ ਆਪਣੀ। ਸਵਾਲ ਤੇ ਬਹੁਤ ਵੱਡਾ। ਦੋਨਾਂ ਦੇ ਕਮਿਸ਼ਨ ਹੋਣਾ ਚਾਹੀਦਾ ਬਕਾਇਦਾ, ਤਾਂ ਕਿ ਦੋਨਾਂ ਦੇ ਹੱਕ ਜਿਹੜੇ ਉਹ ਬਣੇ ਰਹਿਣ। ਪਰ ਹੁਣ ਤੁਸੀਂ ਦੇਖਿਆ ਹੀ ਆ ਨਾ ਕਿ ਇਹ ਚੀਜ਼ਾਂ ਜ਼ਿਆਦਾ ਵੱਧ ਰਹੀਆਂ ਨੇ, ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਤਾਂ ਦੇਖਦੇ ਆ ਅੱਗੇ ਕਿਸ ਤਰ੍ਹਾਂ ਹੁੰਦਾ। ਸੁਪਰੀਮ ਕੋਰਟ 'ਚ ਇਸ ਤਰ੍ਹਾਂ ਦੇ ਮਾਮਲੇ ਜਾਂਦੇ ਰਹਿੰਦੇ ਆ, ਜ਼ਰੂਰੀ ਨਹੀਂ ਕਿ ਹਰੇਕ ਤੇ ਕੋਈ ਫੈਸਲਾ ਲਿਆ ਜਾਵੇ, ਪਰ ਇੰਟਰਸਟਿੰਗ ਹੈ। ਔਰ ਇਹ ਆਵਾਜ਼ ਉੱਠਣੀ ਕਾਫੀ ਇੰਟਰਸਟਿੰਗ ਆ, ਅੰਕੜਿਆਂ ਦੇ ਨਾਲ ਜਾ ਕੇ ਆਵਾਜ਼ ਉੱਠਣੀ ਉਸ ਤੋਂ ਵੀ ਰੌਚਕ ਹੈ। ਜੀ ਜੀ ਮਿੰਟੂ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।